ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ ਤੁਸੀਂ। ਇਸ ਸਮੇਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਉਹਨਾਂ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ। ਸੋ ਨਾਲ ਜੋੜਦੇ ਹਾਂ ਪੂਨੀਆ ਜੀ ਨੂੰ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ ਜੀ, ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ G7 ਦੇ ਲਈ ਆਖਿਰਕਾਰ ਨਰਿੰਦਰ ਮੋਦੀ ਹੁਣਾਂ ਨੂੰ ਸੱਦਾ ਆ ਗਿਆ ਹੈ ਜੀ। ਐਨ ਉਸ ਆਖਰੀ ਮੌਕੇ ਤੇ ਸੱਦਾ ਆਇਆ ਹੈ। ਬੇਸ਼ੱਕ ਉਧਰ ਕੈਨੇਡਾ ਦੇ ਵਿੱਚ ਕੁਝ ਸਿੱਖ ਕਾਰਕੁਨ ਨਾਰਾਜ਼ ਵੀ ਨੇ ਮਾਰਕ ਕਾਰਨੀ ਦੇ ਵੱਲੋਂ ਇਸ ਅੰਤ ਮੌਕੇ ਤੇ ਸੱਦਾ ਦੇ ਦੇਣ ਦੀ ਗੱਲ ਤੋਂ, ਕਿਉਂਕਿ ਆਪਸੀ ਤਣਾਅ ਚੱਲ ਰਿਹਾ ਸੀ ਕੈਨੇਡਾ ਦੇ ਨਾਲ ਲੰਬੇ ਸਮੇਂ ਤੋਂ। ਤੇ ਹੁਣ ਕੀ ਬਣੂਗਾ ਜੀ ਜਦੋਂ ਆਪਾਂ ਇਹ ਉਚਾਰ ਸਾਰੀ ਖਬਰ ਤੇ। ਬਿਲਕੁਲ। ਜੇ ਪਹਿਲਾਂ ਆਪਾਂ ਇਸ ਖਬਰ ਦੇ ਦੋ ਪਹਿਲੂ ਨੇ ਗੁਰਪ੍ਰੀਤ। ਪਹਿਲਾਂ ਜੀ ਆਪਾਂ ਜਿਹੜਾ ਇੰਡੀਆ ਦੀ ਫੋਰਨ ਪੋਲਿਸੀ ਹੈ ਉਹਦੇ ਪਹਿਲੂ ਦੇ ਤਹਿਤ ਗੱਲ ਕਰਾਂਗੇ। ਆਪਾਂ ਪਿਛਲੇ ਆਪਣੇ ਬੁਲੇਟਿਨ 'ਚ 3-4 ਵਾਰ ਇਹ ਗੱਲ ਕਰ ਚੁੱਕੇ ਹਾਂ ਕਿ ਨਰਿੰਦਰ ਮੋਦੀ ਨੂੰ G7 ਦਾ ਸੱਦਾ ਹਜੇ ਤੱਕ ਨਹੀਂ ਮਿਲਿਆ ਸੀ, ਪਰ ਐਨ ਮੌਕੇ 'ਤੇ ਜਦੋਂ ਇੱਕ ਹਫ਼ਤਾ ਵੀ ਨਹੀਂ ਰਹਿ ਗਿਆ ਉਦੋਂ ਨਰਿੰਦਰ ਮੋਦੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਸੱਦਾ ਮਿਲਿਆ ਗਾ G7 ਵਾਸਤੇ। ਅਤੇ ਦੇਖੋ ਉਹਦੇ 'ਚ ਪਹਿਲਾਂ ਤਾਂ ਬਹੁਤ ਕਿਰਕਰੀ ਹੋ ਰਹੀ ਸੀ ਕਿਉਂਕਿ ਪਿਛਲੇ 2 ਹਫ਼ਤੇ ਤੋਂ ਲਗਾਤਾਰ ਜਿਹੜਾ ਆਪਾਂ ਕਹੀਏ ਕਿ ਜਿਹੜਾ ਇੰਡੀਅਨ ਫੋਰਨ ਪੋਲਿਸੀ ਹੈਗੀ ਆ ਉਹਨੂੰ ਜਿਹੜੇ ਲੋਕ ਡਰਾਈਵ ਕਰਦੇ ਨੇ ਉਹਨਾਂ 'ਚ ਬੇਚੈਨੀ ਸਾਫ਼ ਦੇਖੀ ਜਾ ਰਹੀ ਸੀ। ਈਵਨ PMO ਦੇ ਵਿੱਚ ਵੀ ਖਾਸੀ ਬੇਚੈਨੀ ਸੀਗੀ ਕਿ ਸਾਨੂੰ G7 ਵਾਸਤੇ ਕਿਉਂ ਨਹੀਂ ਹਜੇ ਤੱਕ ਸੱਦਾ ਮਿਲਿਆ, ਜਦਕਿ ਜਿਹੜੇ ਇੱਦਾਂ ਦੇ ਮੁਲਕ ਜਿਹੜੇ ਕਿ G7 ਦੇ ਸਦੱਸਿਆ ਵੀ ਨਹੀਂ ਹੈਗੇ, ਮੈਂਬਰਸ ਵੀ ਨਹੀਂ ਹੈਗੇ, ਉਹਨਾਂ ਨੂੰ ਵੀ ਸੱਦਾ ਦੇ ਕੇ ਉਹਨਾਂ ਤੋਂ ਉਸ 'ਚ ਸ਼ਾਮਿਲ ਹੋਣ ਦੀ ਸਵੀਕ੍ਰਿਤੀ ਤੱਕ ਲੈ ਲਈ ਗਈ ਸੀਗੀ। ਇੰਡੀਆ ਨੂੰ ਹਜੇ ਤੱਕ ਸੱਦਾ ਨਹੀਂ ਮਿਲਿਆ ਸੀਗਾ। ਉਹਦਾ ਕਾਰਨ ਉਹੀ ਮੈਨੂੰ ਲੱਗਦਾ ਗਾ ਕਿ ਜਿਹੜਾ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਮਾਰਕ ਕਾਰਨੀ, ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਰਿਹਾ ਸੀਗਾ ਕਿ ਜੇ ਨਰਿੰਦਰ ਮੋਦੀ ਇੱਥੇ ਆਊਗਾ ਅਤੇ ਇੱਥੇ ਇੱਕ ਵੱਡਾ ਤਬਕਾ ਜਿਹੜਾ ਹਿਊਮਨ ਰਾਈਟਸ ਦੀ ਗੱਲ ਕਰਨ ਵਾਲਾ ਹੈਗਾ ਉਹ ਉਸ 'ਤੇ ਸਵਾਲ ਵੀ ਚੁੱਕੂਗਾ। ਅਤੇ ਜਿਹੜੇ ਭਾਈ ਹਰਦੀਪ ਸਿੰਘ ਨਿੱਜਰ ਸੀਗੇ ਉਹਨਾਂ ਦਾ ਜਿਹੜਾ ਹੱਤਿਆਕਾਂਡ ਹੈ ਉਹਦੇ ਬਾਰੇ ਵੀ ਸਵਾਲ ਉੱਠਣਗੇ। ਅਤੇ ਪਰ ਫਿਰ ਵੀ ਮੈਨੂੰ ਲੱਗਦਾ ਗਾ ਕਿ ਜਿਹੜਾ ਇਹ ਸੱਦਾ ਪੱਤਰ ਆਇਆ, ਜਦੋਂ ਹੀ ਸੱਦਾ ਪੱਤਰ ਨਰਿੰਦਰ ਮੋਦੀ ਨੂੰ ਮਿਲਿਆ ਉਦੋਂ ਹੀ ਉਸ ਨਾਲ ਦੀ ਨਾਲ ਹੀ ਨਰਿੰਦਰ ਮੋਦੀ ਦਾ ਟਵੀਟ ਆ ਗਿਆ, ਸ਼ਾਇਦ ਇਹ ਦਿਖਾਉਣ ਵਾਸਤੇ ਕਿ ਨਹੀਂ ਸਾਡੀ ਫੋਰਨ ਪੋਲਿਸੀ ਇੰਨੀ ਵੀ ਕਮਜ਼ੋਰ ਨਹੀਂ ਹੈ ਕਿ ਸਾਨੂੰ G7 ਵਾਸਤੇ ਹੀ ਨਹੀਂ ਸੱਦਿਆ ਜਾ ਰਿਹਾ। ਅਤੇ ਨਰਿੰਦਰ ਮੋਦੀ ਨੇ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਮਾਰਕ ਕਾਰਨੀ, ਉਹਨਾਂ ਨੂੰ ਕੋਟ ਕਰਦਿਆਂ ਲਿਖਿਆ ਕਿ ਮੈਨੂੰ ਮਾਰਕ ਕਾਰਨੀ ਤੋਂ ਫੋਨ ਆਇਆ ਗਾ ਅਤੇ ਮੈਨੂੰ ਖੁਸ਼ੀ ਹੋਈ। ਉਹਨਾਂ ਨੂੰ ਮੈਂ ਜਿਹੜਾ ਉਹ ਚੋਣ ਜਿੱਤ ਕੇ ਆਏ ਨੇ ਉਹਦੀ ਵਧਾਈ ਦਿੱਤੀ ਅਤੇ ਜਿਹੜਾ G7 ਹੋਣ ਜਾ ਰਿਹਾ ਗਾ ਉਹਦੇ ਵਾਸਤੇ ਉਹਨਾਂ ਨੇ ਮੈਨੂੰ ਸੱਦਾ ਪੱਤਰ ਦਿੱਤਾ। ਅਤੇ ਕਹਿੰਦਾ ਕਿ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜਾ ਭਾਰਤ ਅਤੇ ਕੈਨੇਡਾ ਦੋਵੇਂ ਮਿਲ ਕੇ ਨਵੀਂ ਊਰਜਾ ਨਾਲ ਅੱਗੇ ਸਾਂਝਾ ਹਿੱਤਾਂ ਵਾਸਤੇ ਆਪਸੀ ਸਨਮਾਨ ਵਾਸਤੇ ਰਲ ਕੇ ਚੱਲਣਗੇ। ਅਤੇ ਉਹਨਾਂ ਨੇ ਕਿਹਾ ਕਿ ਸਿਖਰ ਜਿਹੜਾ ਇਹ G7 ਇਹ ਹੋਣ ਜਾ ਰਿਹਾ ਗਾ G7 ਜਿਹੜਾ ਸੰਮੇਲਨ ਹੋਣ ਜਾ ਰਿਹਾ ਗਾ ਉਹਦੇ 'ਚ ਉਹਨਾਂ ਨੇ ਕਿਹਾ ਕਿ ਉਹਨਾਂ ਨਾਲ ਮੇਰੀ ਮੁਲਾਕਾਤ ਹੋਊਗੀ, ਉਹਦਾ ਮੈਨੂੰ ਇੰਤਜ਼ਾਰ ਹੈ। ਇਹ ਗੱਲ ਉਹਨਾਂ ਨੇ ਟਵੀਟ ਕਰਕੇ ਲਿਖੀ ਹੈ। ਅਤੇ ਟਵੀਟ 'ਚ ਵੀ ਕਿਤੇ ਨਾ ਕਿਤੇ ਜਿਹੜੀ ਉਹਨਾਂ ਦੀ ਲੈਂਗੁਏਜ ਹੈ, ਨਰਿੰਦਰ ਮੋਦੀ ਦੀ ਜਿਹੜੀ ਭਾਸ਼ਾ ਹੈ ਉਹ ਤੋਂ ਸਾਫ਼ ਝਲਕ ਰਿਹਾ ਗਾ ਕਿ ਉਹਨਾਂ ਨੂੰ ਬੇਸਬਰੀ ਨਾਲ ਇਸ ਸੱਦੇ ਦਾ ਇੰਤਜ਼ਾਰ ਸੀਗਾ। ਅਤੇ ਖੈਰ ਉਹਨਾਂ ਨੂੰ ਮਿਲ ਗਿਆ ਹੈਗਾ। ਹਾਲਾਂਕਿ ਜਿਹੜੇ ਹਿਊਮਨ ਰਾਈਟ ਔਰਗਨਾਈਜੇਸ਼ਨਸ ਹੈਗੇ, ਖਾਸ ਕਰ ਜਿਹੜੇ ਸਿੱਖ ਹਿਊਮਨ ਰਾਈਟਸ 'ਤੇ ਗੱਲ ਕਰਨ ਵਾਲੇ ਔਰਗਨਾਈਜੇਸ਼ਨਸ ਨੇ, ਉਹ ਵੀ ਇਸ ਗੱਲ ਦਾ ਵਿਰੋਧ ਕਰ ਰਹੇ ਨੇ। ਬਹੁਤ ਸਾਰੇ ਸਿੱਖ ਕਾਰਕੁਨ ਵੀ ਉਹਦਾ ਵਿਰੋਧ ਕਰ ਰਹੇ ਨੇ। ਈਵਨ ਕੈਨੇਡਾ ਦੇ ਜਿਹੜੇ ਹੋਰ ਮਤਲਬ ਆਪਾਂ ਕਹਿ ਲਈਏ ਕਿ ਸਿਵਲ ਸੁਸਾਇਟੀ ਔਰਗਨਾਈਜੇਸ਼ਨਸ ਹੈਗੇ ਆ, ਉਹ ਵੀ ਇਸ ਸੱਦੇ ਪੱਤਰ ਦਾ ਵਿਰੋਧ ਕਰ ਰਹੇ ਨੇ, ਨਰਿੰਦਰ ਮੋਦੀ ਨੂੰ ਸੱਦੇ ਜਾਣ ਦਾ ਵਿਰੋਧ ਕਰ ਰਹੇ ਨੇ। ਹਾਲਾਂਕਿ ਜਦੋਂ ਉਹ ਜਾਣਗੇ ਉਦੋਂ ਹੀ ਪਤਾ ਲੱਗੂਗਾ ਕਿਸ ਕਿਸਮ ਦਾ ਰਿਐਕਸ਼ਨ ਕੈਨੇਡਾ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੂਗਾ। ਪਰ ਹਜੇ ਇਹੀ ਅਪਡੇਟ ਨੇ ਕਿ ਉਹਨਾਂ ਨੂੰ ਦੇ ਦਿੱਤਾ ਗਿਆ ਹੈਗਾ। ਮੈਨੂੰ ਲੱਗਦਾ ਗਾ ਕਿ ਖਾਸੀ ਕਿਰਕਰੀ ਹੋ ਚੁੱਕੀ ਹੈ, ਭਾਵੇਂ ਉਹਨਾਂ ਨੂੰ ਸੱਦਾ ਪੱਤਰ ਮਿਲ ਚੁੱਕਿਆ ਗਾ, ਉਹਨਾਂ ਨੂੰ ਬੁਲਾਵਾ ਮਿਲ ਚੁੱਕਿਆ ਗਾ, ਫਿਰ ਵੀ ਇੰਟਰਨੈਸ਼ਨਲ ਲੈਵਲ 'ਤੇ ਇਹਦੇ 'ਤੇ ਖਾਸੇ ਲੇਖ ਲਿਖੇ ਜਾ ਚੁੱਕੇ ਨੇ, ਖਾਸੇ ਆਰਟੀਕਲ ਆ ਚੁੱਕੇ ਨੇ ਅਤੇ ਲੋਕ ਆਲਰੇਡੀ ਸਵਾਲ ਚੁੱਕ ਚੁੱਕੇ ਨੇ ਕਿ ਕਿੰਨਾ ਇਹਨਾਂ ਨੇ ਆਪਣਾ ਜਲੂਸ ਕਢਾਇਆ ਗਾ। ਉਹਨਾਂ ਨੂੰ G7 ਦਾ ਵੀ ਸੱਦਾ ਪੱਤਰ ਬਿਲਕੁਲ ਆਖਰੀ ਟਾਈਮ 'ਤੇ ਮਿਲਿਆ ਗਾ। ਜੀ, ਜੇਕਰ ਇਸ ਤੋਂ ਅੱਗੇ ਚੱਲੀਏ ਤਾਂ ਉਧਰ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਣ ਵਾਲੇ ਸਤਿਆਪਾਲ ਮਲਿਕ ਹੁਣੀ ਇਸ ਸਮੇਂ ਕਹਿੰਦੇ ਬਿਮਾਰ ਚੱਲ ਰਹੇ ਨੇ, ਹਸਪੀਟਲਾਈਜ਼ ਨੇ।
ਕੀ ਬਾਕੀ ਬਿਆਨੀਆਂ ਹੈ ਉਹਨਾਂ ਦੇ ਬਾਰੇ ਦੇ ਵਿੱਚ ਡਾਕਟਰ ਕੋਈ ਬੁਲੇਟਿਨ ਜਾਰੀ ਕਰ ਰਹੇ ਨੇ? ਬੇਸਿਕਲੀ ਜਿਹੜੇ ਸਤਿਆਪਾਲ ਮਲਿਕ ਨੇ ਉਹ 11 ਮਈ ਤੋਂ ਪਿਛਲੇ 11 ਮਈ ਤੋਂ ਹੀ ਉਹ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਵਿੱਚ ਨੇ ਦਿੱਲੀ ਦੇ ਵਿੱਚ। ਤੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਤੇ ਉਸੇ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਦੇ ਆਰੋਪ ਲਾਏ ਜਾ ਰਹੇ ਨੇ ਉਹਨਾਂ ਤੇ, ਜਿਸ ਦੀ ਜਾਣਕਾਰੀ ਆਪ ਉਹਨਾਂ ਨੇ ਦਿੱਤੀ ਸੀਗੀ ਕਿ ਉੱਥੇ ਕਰਪਸ਼ਨ ਹੋ ਰਿਹਾ ਗਾ। ਹਾਲਾਂਕਿ ਉਹਨਾਂ ਨੂੰ ਹੁਣ ICU ਤੋਂ ਸ਼ਿਫਟ ਕਰ ਦਿੱਤਾ ਗਿਆ ਹੈਗਾ। ਉਹਨਾਂ ਦੀ ਸਿਹਤ ਸੁਧਰ ਰਹੀ ਹੈ ਤੇ ਨੋਰਮਲ ਵਾਰਡ 'ਚ ਆ ਗਏ ਹੈਗੇ। ਉਹਨਾਂ ਨੂੰ ਕਿਡਨੀ ਦੀ ਦਿੱਕਤ ਲਗਾਤਾਰ ਉੱਥੇ ਚੱਲ ਰਹੀ ਹੈ ਤੇ ਮੰਨਿਆ ਜਾ ਰਿਹਾ ਹੈਗਾ ਕਿ ਜਿਸ ਹਿਸਾਬ ਨਾਲ ਉਹਨਾਂ ਦੀ ਰਿਕਵਰੀ ਹੋ ਰਹੀ ਹੈ, ਉਹ ਸ਼ਾਇਦ ਆਉਣ ਵਾਲੇ 1 ਮਹੀਨੇ ਅੰਦਰ ਅੰਦਰ ਦੁਬਾਰੇ ਤੋਂ ਸਵਸਥ ਹੋ ਜਾਣਗੇ। ਉਹਨਾਂ ਨੇ ਆਪ ਵੀ ਇੰਟਰਵਿਊ ਦੇ ਵਿੱਚ ਦੱਸਿਆ ਸੀਗਾ ਕਿ ਉਹਨਾਂ ਨੂੰ ਕਿਵੇਂ 150 ਕਰੋੜ ਦੀ ਰਿਸ਼ਵਤ ਆਫਰ ਹੋਈ ਸੀ, ਪਰ ਉਹਨਾਂ ਨੇ ਉਹਨੂੰ ਠੁਕਰਾ ਦਿੱਤਾ ਸੀਗਾ। ਅਡਾਨੀ ਅੰਬਾਨੀਆਂ ਦਾ ਵੀ ਉੱਤੇ ਵੀ ਉਹਨਾਂ ਨੇ ਆਰੋਪ ਲਾਇਆ ਸੀਗਾ ਕਿ ਉਹ ਵੀ ਉੱਥੇ ਸਿਵਲ ਕੰਟਰੈਕਟ ਲੈਣ ਨੂੰ ਫਿਰਦੇ ਸੀਗੇ, ਹਾਈਡਰੋ ਪਾਵਰ ਵਾਲੇ। ਉਹਦੇ 'ਚ ਵੀ ਉਹਨਾਂ ਨੂੰ ਰਿਸ਼ਵਤ ਆਫਰ ਹੋਈ ਸੀਗੀ। ਇਹ ਆਪ ਉਹਨਾਂ ਨੇ ਦੱਸੀ ਸੀਗੀ ਇੰਟਰਵਿਊਜ਼ ਦੇ ਵਿੱਚ। ਤੇ CBI ਨੇ ਉਹਨਾਂ 'ਤੇ ਹੀ ਕੇਸ ਦਰਜ ਕਰਕੇ ਉਹਨਾਂ ਦੀ ਹੀ ਚੈਕਿੰਗ ਸ਼ੁਰੂ ਕਰ ਦਿੱਤੀ ਸੀ। ਸਤਿਆਪਾਲ ਮਲਿਕ ਨਾਲ ਮੇਰੀ ਵੀ ਮੁਲਾਕਾਤਾਂ ਰਹੀਆਂ ਨੇ, ਮੈਂ ਜਾਣਦਾ ਗਾ ਕਿ ਉਹ ਦਿੱਲੀ ਕਿੱਥੇ ਰਹਿੰਦੇ ਨੇ। ਦਿੱਲੀ ਉਹ ਇੱਕ ਕਿਰਾਏ ਦੇ ਫਲੈਟ 'ਚ ਰਹਿੰਦੇ ਗੇ ਤੇ ਉਹਨਾਂ ਨੇ ਕੋਈ ਜ਼ਿਆਦਾ ਮਿਲਾਪ ਕਹੀ ਹੈ ਕਿ ਕੋਈ ਪ੍ਰੋਪਰਟੀ ਆਪਣੇ ਵਾਸਤੇ ਕੋਈ ਵੱਡੀ ਪ੍ਰੋਪਰਟੀ ਨਹੀਂ ਬਣਾਈ ਹੈਗੀ ਆ। ਬਹੁਤ ਜਿੰਨਾ ਉਹਨਾਂ ਦੀ ਪੈਨਸ਼ਨ ਵਗੈਰਾ ਜਿਹੜੀ ਉਹਨਾਂ ਨੂੰ ਮਿਲਦੀ ਰਹੀ, ਕਿਉਂਕਿ ਉਹ ਅੱਡ ਹਾਊਸਿਸ ਦੇ ਮੈਂਬਰਸ ਰਹੇ ਹੈਗੇ ਆ, ਰਾਜ ਸਭਾ 'ਚ ਵੀ ਰਹੇ ਨੇ, ਲੋਕ ਸਭਾ 'ਚ ਵੀ ਰਹੇ ਨੇ ਤੇ ਵਿਧਾਇਕ ਵੀ ਰਹੇ ਨੇ। ਇਸ ਕਰਕੇ ਉਹਨਾਂ ਨੂੰ ਜਿਹੜੇ ਉਹ ਪੈਨਸ਼ਨਾਂ ਮਿਲਦੀਆਂ ਨੇ, ਉਹ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕਿ ਸਤਿਆਪਾਲ ਮਲਿਕ ਨੇ ਕੋਈ ਹੋਰ ਕਮਾਈ ਕੀਤੀ ਹੈਗੀ ਆ। ਇੱਕ ਕਿਰਾਏ ਦੇ ਘਰ 'ਚ ਰਹਿੰਦੇ ਨੇ ਦਿੱਲੀ ਦੇ ਵਿੱਚ। ਤੇ ਇਸ ਕਰਕੇ ਜਿਹੜਾ ਇਹ ਸਾਰਾ ਨਰਿੰਦਰ ਮੋਦੀ ਉਹਨਾਂ ਦੇ ਪਿੱਛੇ ਪਿਆ ਹੋਇਆ ਹੈਗਾ, ਉਹਨਾਂ ਨੂੰ ਕਰਪਸ਼ਨ ਦੇ ਵਿੱਚ ਇਨਵੋਲਵ ਕਰਨ ਦੀ ਕੋਸ਼ਿਸ਼ ਕਰਿਆ ਹੈਗਾ, ਉਹਦਾ ਕੋਈ ਸਿੱਟਾ ਨਿਕਲੂਗਾ। ਉਹਦਾ ਮੈਨੂੰ ਲੱਗਦਾ ਕੁਛ ਨਹੀਂ ਬਣਨਾ। ਜਿਹੜੀ ਉਹ ਜਾਂਚ ਦਾ, ਉਹ ਤਾਂ ਕਿਉਂਕਿ ਉਹ ਨਰਿੰਦਰ ਮੋਦੀ ਸਰਕਾਰ ਤੇ ਗਵਰਨਰ ਰਹਿੰਦਿਆਂ ਹੋਇਆ ਵੀ ਕਿਸਾਨ ਅੰਦੋਲਨ ਦੌਰਾਨ ਉਹਨਾਂ 'ਤੇ ਸਵਾਲ ਚੁੱਕੇ ਸੀਗੇ, ਬਾਅਦ 'ਚ ਵੀ ਸਵਾਲ ਚੁੱਕਦੇ ਰਹੇ ਨੇ। ਪਹਿਲਵਾਨ ਅੰਦੋਲਨ ਦੇ ਦੌਰਾਨ ਵੀ, ਹੋਰ ਵੀ ਕਈ ਮਾਮਲਿਆਂ 'ਤੇ, ਪੰਜਾਬ ਵਾਲੇ ਮਾਮਲਿਆਂ 'ਤੇ ਵੀ ਨਰਿੰਦਰ ਮੋਦੀ ਤੋਂ ਸਵਾਲ ਚੁੱਕਦੇ ਰਹੇ ਨੇ। ਇਸ ਕਰਕੇ ਮੈਨੂੰ ਲੱਗਦਾ ਗਾ ਕਿ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ। ਹਾਲਾਂਕਿ ਉਹਨਾਂ ਦੀ ਏਜ ਖਾਸੀ ਹੋ ਗਈ ਹੈਗੀ ਆ। ਜੇ ਮਤਲਬ ਲੋਕ ਕਈ ਤਾਂ ਇਹ ਵੀ ਕਹਿ ਰਹੇ ਸੀਗੇ ਕਿ ਸ਼ਾਇਦ ਉਹਨਾਂ ਦਾ ਇਹ ਆਖਰੀ ਟਾਈਮ ਹੋਵੇ, ਪਰ ਮੈਨੂੰ ਲੱਗਦਾ ਗਾ ਕਿ ਉਹ ਜਲਦ ਤੋਂ ਜਲਦ ਸਵਸਥ ਹੋ ਕੇ ਲੋਕਾਂ 'ਚ ਵਿਚਰਨਗੇ ਤੇ ਉਹਨਾਂ ਦੀ ਹੈਲਥ ਰਿਕਵਰ ਕਰ ਰਹੀ ਹੈ। ਮੇਰੀ ਵੀ ਆਪ ਵੀ ਉਹਨਾਂ ਨਾਲ ਫੋਨ 'ਤੇ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਦੱਸਿਆ ਸੀਗਾ ਹੁਣ ਤਾਂ ਮੈਨੂੰ ਜਨਰਲ ਵਾਰਡ 'ਤੇ ਸ਼ਿਫਟ ਕਰ ਦਿੱਤਾ ਗਿਆ ਹੈਗਾ ਤੇ ਮੈਂ ICU 'ਚ ਸੀਗਾ। ਉਹਨਾਂ ਨੇ ਮਤਲਬ ਖਾਸੀ ਲੰਬੀ ਗੱਲਬਾਤ ਮੇਰੀ ਉਹਨਾਂ ਨਾਲ ਫੋਨ 'ਤੇ ਹੋਈ ਸੀ ਤੇ ਉਹਨਾਂ ਨੇ ਜੀ ਕਿਹਾ ਹੈਗਾ ਕਿ ਚਿੰਤਾ ਨਾ ਕਰੋ, ਮੈਂ ਠੀਕ ਹੋ ਕੇ ਬਾਹਰ ਆ ਰਿਹਾ ਗਾ। ਜੀ। ਸੋ ਜੇਕਰ ਇਸ ਤੋਂ ਅੱਗੇ ਚੱਲੀਏ ਤਾਂ ਆਪਾਂ ਦੇਖ ਰਹੇ ਹਾਂ ਭਾਰਤ ਪਾਕਿਸਤਾਨ ਦੇ ਵਿਚਾਲੇ ਤਣਾਅ ਤੋਂ ਬਾਅਦ ਲਗਾਤਾਰ ਜਸੂਸੀ ਦਾ ਇਲਜ਼ਾਮ ਲੱਗਦਿਆਂ ਹੋਇਆਂ ਕਈ ਗ੍ਰਿਫਤਾਰੀਆਂ ਹੋਈਆਂ। ਇਹਨਾਂ ਦੇ ਵਿੱਚ ਖਾਸੀ ਗਾਜ ਡਿੱਗੀ ਯੂਟਿਊਬਰਾਂ ਦੇ ਉੱਪਰ। ਤੇ ਹੁਣ ਜਾਂਚ ਏਜੰਸੀਆਂ ਤੇ ਭਾਰਤੀ ਮੀਡੀਆ, ਭਾਰਤ ਤੇ ਪਾਕਿਸਤਾਨ ਦੋਨੋਂ ਪਾਸੇ ਦੇ ਜਿਹੜੇ ਯੂਟਿਊਬਰ ਨੇ, ਉਹਨਾਂ ਨੂੰ ISI ਦੇ ਏਜੰਟ ਦੱਸ ਰਿਹਾ ਹੈ ਜੀ। ਹਾਂਜੀ, ਮੈਨੂੰ ਬੜਾ ਅਜੀਬ ਲੱਗਿਆ। ਜਿਵੇਂ ਮੈਂ ਦੇਖ ਰਿਹਾ ਸੀਗਾ ਕਿ ਇਹ ਨਾਸਰ ਢਿੱਲੋਂ ਦਾ ਇੱਕ ਪੋਡਕਾਸਟ ਸੀਗਾ ਜੋਤੀ ਮਲਹੋਤਰਾ ਨਾਲ, ਤੇ ਉਹਦੀ ਰਿਪੋਰਟਿੰਗ ਕਰਦਿਆਂ ਸਾਰੇ ਅਖਬਾਰਾਂ ਨੇ ਲਿਖ ਰੱਖਿਆ ਗਾ ਨਾਸਰ ਢਿੱਲੋਂ ਨੂੰ ISI ਦਾ ਏਜੰਟ ਦੱਸ ਰੱਖਿਆ ਗਾ ਕਿ ਜੋਤੀ ਮਲਹੋਤਰਾ ਦੀ ISI ਏਜੰਟ ਨਾਲ ਗੱਲਬਾਤ ਹੋਈ ਸੀਗੀ। ਹੁਣ ਜੇ ISI ਦਾ ਏਜੰਟ ਸੀਗਾ ਤੇ ਉਹਦੇ ਕੋਈ ਸੀਕਰੇਟ ਗੱਲਬਾਤ ਹੋਈ ਤੇ ਉਹ YouTube 'ਤੇ ਕਿਉਂ ਪਾਉਂਦੇ? ਉਹਦੇ 'ਚ ਤਾਂ ਉਹ ਜਿਹੜੀ ਗੱਲਬਾਤ ਉਹ ਪੋਡਕਾਸਟ ਉਹਨਾਂ ਨੇ ਕੀਤਾ ਸੀਗਾ, ਉਹਦੇ 'ਚ ਤਾਂ ਇਹੀ ਸੀਗਾ ਕਿ ਇੰਡੀਆ ਤੋਂ ਵੀ ਲੋਕ ਪਾਕਿਸਤਾਨ ਜਾਣ ਘੁੰਮਣ ਫਿਰਨ ਵਾਸਤੇ, ਪਾਕਿਸਤਾਨ ਵਾਲੇ ਵੀ ਇੰਡੀਆ 'ਚ ਆਉਣ, ਇਸ ਕਿਸਮ ਦੀਆਂ ਗੱਲਾਂ ਬਾਤਾਂ ਸੀਗੀਆਂ। ਤੇ ਉਹਨਾਂ ਨੂੰ ਦੋਵਾਂ ਨੂੰ ਹੀ ISI ਦਾ ਏਜੰਟ ਬਣਾ ਰੱਖਿਆ ਹੈਗਾ, ਜੋਤੀ ਮਲਹੋਤਰਾ ਨੂੰ ਵੀ ਤੇ ਨਾਸਰ ਢਿੱਲੋਂ ਨੂੰ ਵੀ। ਹੁਣ ਤੁਸੀਂ ਮਤਲਬ ਇਸ ਦਾ ਕੀ ਕੱਢੋਗੇ? ਮਤਲਬ ਬਹੁਤ ਕਿੰਨੀ ਬੇਵਕੂਫੀ ਤੁਸੀਂ ਕਹਿ ਸਕਦੇ ਹੋ। ਹੁਣ ਉਹ ਜਿਹੜਾ ਪੰਜਾਬ ਤੋਂ ਵੀ ਮੁੰਡਿਆ ਫੜਿਆ ਸੀਗਾ ਯੂਟਿਊਬਰ, ਉਹਨੂੰ ਵੀ ਲੈ ਕੇ ਖਾਸੀ ਚੀਜ਼ਾਂ ਚੱਲ ਰਹੀਆਂ ਨੇ, ਉਹਨੂੰ ਵੀ ਜੋਤੀ ਮਲਹੋਤਰਾ ਨਾਲ ਜੋੜ ਕੇ ਕਿ ਉਹ ISI ਦਾ ਏਜੰਟ ਸੀ। ਪਹਿਲਾਂ ਜੋਤੀ ਮਲਹੋਤਰਾ ਨੂੰ ISI ਦਾ ਏਜੰਟ ਦੱਸਿਆ, ਜੋਤੀ ਮਲਹੋਤਰਾ ਨਾਲ ਇਹ ਪੰਜਾਬ ਦੇ ਵੀ ਯੂਟਿਊਬਰ ਦੇ ਲਿੰਕ ਸੀਗੇ, ਉਹਨੂੰ ਹੁਣ ਜਿਹੜਾ ਜਸਵੀਰ ਸਿੰਘ ਨਾਂ ਹੈਗਾ, ਉਹਨੂੰ ਹੁਣ ISI ਦਾ ਏਜੰਟ ਦੱਸ ਰਹੇ ਨੇ। ਤੇ ਜਸਵੀਰ ਸਿੰਘ ਦਾ ਇੰਟਰਸਟਿੰਗ ਕੇਸ ਹੈ ਉੱਦਾਂ, ਮਤਲਬ ਮੈਂ ਇੰਟਰਸਟਿੰਗ ਇਸ ਕਰਕੇ ਕਹਿ ਰਿਹਾ ਗਾ ਕਿ ਕਿਉਂਕਿ ਕਿਤੇ ਨਾ ਕਿਤੇ ਮੈਨੂੰ ਲੱਗਦਾ ਗਾ ਕਿ ਪਹਿਲਾਂ ਉਸ ਜਸਵੀਰ ਸਿੰਘ ਨੂੰ ਹਰਿਆਣਾ ਪੁਲਿਸ ਨੇ ਸੱਦਿਆ ਸੀਗਾ ਇਨਵੈਸਟੀਗੇਸ਼ਨ ਵਾਸਤੇ ਜੋਤੀ ਮਲਹੋਤਰਾ ਵਾਲੇ ਕੇਸ 'ਚ, ਬਾਅਦ 'ਚ ਉਹਨੂੰ ਛੱਡਤਾ ਸੀਗਾ। ਪੰਜਾਬ ਪੁਲਿਸ ਨੇ ਉਹਦੀ ਕਿਉਂ ਗ੍ਰਿਫਤਾਰੀ ਕੀਤੀ ਹੈ?
ਇਹ ਮੈਂ ਜਿੰਨਾ ਮੈਨੂੰ ਮਤਲਬ ਕਿਉਂਕਿ ਮੈਂ ਕ੍ਰਾਈਮ ਦੇ ਮਾਮਲੇ ਵੀ ਕਵਰ ਕਰਦਾ ਰਹਾਂਗਾ, ਜਿੰਨਾ ਮੈਂ ਸੈਂਸ ਬਣਾ ਪਾ ਰਿਹਾ ਉਹ ਮੈਂ ਇਹ ਬਣਾ ਪਾ ਰਿਹਾਗਾ ਕਿ ਸ਼ਾਇਦ ਪੰਜਾਬ ਪੁਲਿਸ ਵਾਹਵਾਹੀ ਖੱਟਣਾ ਚਾਹੁੰਦੀ ਸੀਗੀ ਕਿ ਦੇਖੋ ਅਸੀਂ ਵੀ ਬਹੁਤ ਐਕਟਿਵ ਹੈਗੇ ਆ, ਇਸ ਕਿਸਮ ਦੇ ਬੰਦਿਆਂ ਨੂੰ ਅਸੀਂ ਨਹੀਂ ਛੱਡਾਂਗੇ, ਜਿਹੜੇ ਜਸੂਸ ਨੇ ਇਹ ਇਸ ਕਿਸਮ ਦੇ ਨੈਰੇਟਿਵ 'ਚ ਉਹ ਵਾਹਵਾਹੀ ਖੱਟਣਾ ਚਾਹ ਰਹੀ ਹੈ, ਇਸ ਕਰਕੇ ਉਹਨੂੰ ਮਤਲਬ ਚੱਕਿਆ ਗਿਆ ਹੈਗਾ। ਮੈਂ ਜੇ ਉਹ ਜਿੰਨਾ ਜਸਵੀਰ ਸਿੰਘ ਦਾ ਕੇਸ ਪੜ੍ਹ ਰਿਹਾਗਾ ਉਹ ਖਾਸਾ ਕਮਜ਼ੋਰ ਕੇਸ ਹੈ, ਉਹਦੇ 'ਚ ਨਿਕਲਣਾ ਕੱਖ ਨਹੀਂ ਹੁਣ। ਪਰ ਠੀਕ ਹੈ, ਇੰਡੀਅਨ ਮੀਡੀਆ ਖਾਸੀ ਨੈਸ਼ਨਲਿਸਟ ਹੋ ਰੱਖੀ, ਉਹਦੇ 'ਚ ਇਹ ਯੂਟਿਊਬਰਾਂ ਨੂੰ ISI ਦੇ ਏਜੰਟ ਦੱਸੀ ਜਾ ਰਹੀ ਹੈ, ਅਤੇ ਉਹਦੇ 'ਚ ਪੰਜਾਬ ਪੁਲਿਸ ਵੀ ਵਾਹਵਾਹੀ ਖੱਟ ਰਹੀ ਹੈ, ਪੰਜਾਬ ਪੁਲਿਸ ਦੇ DGP ਵੀ ਟਵੀਟਸ ਵਗੈਰਾ ਕਰ ਰਹੇ ਨੇ। ਠੀਕ ਹੈ, ਮਤਲਬ ਚਲੋ ਆਪਾਂ ਤਾਂ ਇਹੀ ਕਹਿ ਸਕਦੇ ਹਾਂ ਕਿ ਦੇਖੋ ਕਿੰਨੇ ਛੋਟੇ ਛੋਟੇ ਪੈਟੀ ਕੰਮ ਨੇ, ਬਹੁਤ ਛੋਟੇ ਕੰਮ ਨੇ, ਮਤਲਬ ਇਹਦੇ ਨਾਲ ਕਿਸੇ ਵੀ ਪੁਲਿਸ ਦੀ ਕੋਈ ਇਮੇਜ ਨਹੀਂ ਸੁਧਰ ਸਕਦੀ ਕਿ ਪਤਾ ਨਹੀਂ ਉਹ ਕਿੱਡੇ ਕੁ ਵੱਡੇ ਆਤੰਕਵਾਦੀਆਂ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਹੋਵੇ। ਕੁਛ ਨਹੀਂ, ਨੋਰਮਲ ਯੂਟਿਊਬਰ ਨੇ, ਪਾਕਿਸਤਾਨ ਗਏ ਸੀਗੇ ਘੁੰਮਣ ਵਾਸਤੇ, ਇਹ ਵੀ ਠੀਕ ਹੈ। ਫਿਰ ਉੱਥੇ ਉਹ ਕੋਈ ਮਤਲਬ ਉਹ ਇਹ ਥੋੜ੍ਹੀ ਨਾ ਗਏ ਸੀਗੇ ਕਿ ਉਹ ਇੰਡੀਆ ਦੀ ਕੋਈ ਸੀਕਰੇਟਸ ਫਾਈਲਸ ਲੈ ਕੇ ਉਹ ਪਾਕਿਸਤਾਨ ਗਏ ਸੀ ਅਤੇ ਪਾਕਿਸਤਾਨ ਜਾ ਕੇ ਉਹਨਾਂ ਨੇ ਉਹ ਸੀਕਰੇਟ ਫਾਈਲਸ ਫੜਾਈਆਂ ਸੀ। ਉਹ ਆਪਣੇ ਟਰੈਵਲਿੰਗ ਬਲੌਗ ਬਣਾਉਂਦੇ ਨੇ। ਹੁਣ ਟਰੈਵਲ ਕਰਨ ਵਾਲਾ ਬੰਦਾ ਤਾਂ ਅੱਡ ਅੱਡ ਮੁਲਕਾਂ 'ਚ ਵੀ ਜਾਊਗਾ, ਅਤੇ ਪਾਕਿਸਤਾਨ ਤਾਂ ਸਾਡੇ ਤੋਂ ਬਹੁਤ ਹੀ ਨਜ਼ਦੀਕ ਹੈ, ਕਲਚਰਲ ਸਿਮਿਲੈਰਿਟੀਜ਼ ਵੀ ਨੇ, ਉੱਧਰ ਵੀ ਪੰਜਾਬੀ ਨੇ, ਇੱਧਰ ਵੀ ਪੰਜਾਬੀ ਨੇ, ਇੱਧਰ ਵੀ ਹਰਿਆਣਵੀ ਨੇ, ਉੱਧਰ ਵੀ ਹਰਿਆਣਵੀ ਨੇ। ਹੁਣ ਉਹ ਆਪਸ 'ਚ ਇੰਟਰੈਕਸ਼ਨ ਤਾਂ ਕਰਨਗੇ ਬਾਈ, ਇਹ ਥੋੜ੍ਹੀ ਨਾ ਹੈ ਕਿ ਉਹ ਇੰਟਰੈਕਸ਼ਨ ਹੀ ਨਾ ਕਰਨ। ਅਤੇ ਜਦੋਂ ਤੋਂ ਡਿਜੀਟਲ ਦੁਨੀਆ ਆਈ ਹੈ ਤਾਂ ਇੰਟਰੈਕਸ਼ਨ ਹੋਰ ਵੀ ਵਧੀਆ, ਠੀਕ ਹੈ। ਪਰ ਹੁਣ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੇ ਜਿਹੜੇ ਜਿਹੜੇ ਬੰਦੇ ਇਸ ਪੂਰੇ ਕੰਮ 'ਚ ਹਿੱਸਾ ਸੀਗੇ, ਕਿ ਜਿਹੜੇ ਇੱਧਰਲੇ ਪੰਜਾਬ ਨੂੰ ਉੱਧਰ ਦਿਖਾ ਰਹੇ ਸੀ, ਉੱਧਰਲੇ ਪੰਜਾਬ ਨੂੰ ਇੱਧਰ ਦਿਖਾ ਰਹੇ ਸੀ, ਹੁਣ ਉਹਨਾਂ ਨੂੰ ਦੋਵੇਂ ਕਹੀਏ ਕਿ ਨੈਸ਼ਨਲਿਸਟ ਦੋਵੇਂ ਮੁਲਕਾਂ ਦੇ ਨੈਸ਼ਨਲਿਸਟ ਲੋਕਾਂ ਨੇ ਉਹਨਾਂ ਨੂੰ ISI ਦਾ ਏਜੰਟ ਬਣਾ ਦਿੱਤਾ ਹੈ, ਜਦ ਕਿ ਇੱਦਾਂ ਦਾ ਕੁਛ ਵੀ ਨਹੀਂ ਹੈ। ਖੈਰ ਚਲੋ, ਇਹ ਸਾਰੇ ਕੇਸ ਆਪਾਂ ਨੂੰ ਪਤਾ ਹੀ ਹੈ ਕਿ ਕੋਰਟਾਂ 'ਚ ਕਿਵੇਂ ਡਿੱਗਣਗੇ, ਹੁਣ ਨਿਕਲਣਾ ਇਹਨਾਂ 'ਚ ਕੱਖ ਨਹੀਂ। ਪਰ ਖੈਰ ਤੰਗ ਤਾਂ ਮੈਨੂੰ ਲੱਗਦਾ ਗਾ ਕਿ ਇੱਕ ਨੈਰੇਟਿਵ ਬਿਲਡਿੰਗ ਤਾਂ ਹੋ ਹੀ ਰਹੀ ਹੈ, ਅਤੇ ਇਹਨਾਂ ਨੂੰ ਮਤਲਬ ਦੂਜੇ ਯੂਟਿਊਬਰਾਂ ਨੂੰ ਡਰਾਇਆ ਵੀ ਜਾ ਰਿਹਾ, ਦੂਜੇ ਟਰੈਵਲ ਵਲੋਗਰਸ ਨੇ ਉਹਨਾਂ ਨੂੰ ਵੀ ਡਰਾਇਆ ਜਾ ਰਿਹਾ ਹੈਗਾ ਕਿ ਤੁਸੀਂ ਕਿਤੇ ਵੀ ਘੁੰਮੋ ਪਰ ਪਾਕਿਸਤਾਨ ਨਾ ਜਾਓ। ਪਾਕਿਸਤਾਨ ਵਾਲਿਆਂ ਨੂੰ ਸ਼ਾਇਦ ਇਸ ਕਰਕੇ ਡਰਾਇਆ ਜਾ ਰਿਹਾ ਹੈਗਾ ਕਿ ਤੁਸੀਂ ਕੁਛ ਵੀ ਕਰੋ ਪਰ ਇੰਡੀਆ ਵਾਲਿਆਂ ਨਾਲ ਇੰਟਰੈਕਟ ਨਾ ਕਰੋ। ਜੀ, ਉਧਰ ਰਾਹੁਲ ਗਾਂਧੀ ਹੁਣੀ ਹਰ ਵਾਰ ਦੀ ਤਰ੍ਹਾਂ ਇਲੈਕਸ਼ਨਾਂ ਤੋਂ ਬਾਅਦ ਪਟੇ ਤੇ ਲੈਂਦੇ ਹੀ ਨੇ ਚੋਣ ਆਯੋਗ ਨੂੰ। ਐਤਕੀ ਫੇਰ ਉਹਨਾਂ ਨੇ ਚੋਣ ਆਯੋਗ ਦੇ ਬਾਰੇ ਟਿੱਪਣੀਆਂ ਕੀਤੀਆਂ ਨੇ ਤੇ ਮੋੜਵੇਂ ਰੂਪ ਤੇ ਚੋਣ ਆਯੋਗ ਵੱਲੋਂ ਵੀ ਜਵਾਬ ਆਇਆ। ਕੀ ਹੈ ਜੀ ਸਾਰੀ ਗੱਲਬਾਤ? ਹਾਂਜੀ, ਅੱਜ ਰਾਹੁਲ ਗਾਂਧੀ ਨੇ ਜਿਹੜਾ ਨੈਸ਼ਨਲ ਡੇਲੀ ਹੈ, ਦ ਇੰਡੀਅਨ ਐਕਸਪ੍ਰੈਸ, ਇੰਡੀਆ ਦਾ ਅੰਗਰੇਜ਼ੀ ਦਾ ਆਪਾਂ ਕਹੀਏ ਕਿ ਵੱਡਾ ਅਖਬਾਰ, ਉਹਦੇ 'ਚ ਇੱਕ ਲੇਖ ਲਿਖਿਆ ਗਾ, ਉਹਦੇ 'ਚ ਆਰਟੀਕਲ ਲਿਖਿਆ ਗਾ। ਉਹਦੇ 'ਚ ਉਹਨਾਂ ਨੇ ਕੁਛ ਚੀਜ਼ਾਂ ਕਹੀਆਂ ਨੇ, 5 ਸਟੈਪ ਦੱਸੇ ਨੇ ਕਿ ਕਿਵੇਂ BJP ਦਾ ਮੈਚ ਫਿਕਸਿੰਗ ਹੋਇਆ। BJP ਨੇ ਮੈਚ ਫਿਕਸਿੰਗ ਮਹਾਰਾਸ਼ਟਰ ਦੇ ਵਿੱਚ ਕੀਤੀ ਹੈ। ਉਹਨਾਂ ਨੇ ਇੱਕ ਪਹਿਲਾ ਸਟੈਪ ਲਿਖਿਆ ਗਾ ਕਿ ਚੋਣ ਆਯੋਗ ਦੇ ਵਿੱਚ BJP ਨੇ ਆਪਣੇ ਮੁਤਾਬਕ ਲੋਕ ਨਿਯੁਕਤ ਕੀਤੇ। ਉਹਨਾਂ ਦੇ ਜਿਹੜੇ ਖੁਦ ਦੇ ਜਿਹੜੇ ਲੋਕ ਸੀ, ਉਹਨਾਂ ਦੇ ਲੋਇਲ ਜਿਹੜੇ ਸੀਗੇ BJP ਦੇ ਲੋਇਲ, ਉਹਨਾਂ ਨੂੰ ਚੋਣ ਆਯੋਗ 'ਚ ਉਹਨਾਂ ਨੇ ਨਿਯੁਕਤ ਕੀਤਾ। ਦੂਜਾ ਉਹਨਾਂ ਨੇ ਸਟੈਪ ਦੱਸਿਆ ਹੈਗਾ ਕਿ ਵੋਟਰ ਲਿਸਟ 'ਚ ਉਹਨਾਂ ਨੇ ਫਰਜ਼ੀ ਨਾ ਜੋੜੇ। ਤੀਜਾ ਉਹਨਾਂ ਨੇ ਦੱਸਿਆ ਕਿ ਜਿਹੜਾ ਵੋਟਿੰਗ ਦਾ ਜਿਹੜਾ ਡੇਟਾ ਸੀ ਉਹ ਜ਼ਿਆਦਾ ਦਿਖਾਇਆ ਉਹਨਾਂ ਨੇ, ਜਦ ਕਿ ਇੰਨੀ ਵੋਟਿੰਗ ਹੋਈ ਨਹੀਂ ਸੀ। ਚੌਥਾ ਉਹਨਾਂ ਨੇ ਦੱਸਿਆ ਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ BJP ਨੂੰ ਹਾਰ ਦਾ ਡਰ ਸੀ, ਉੱਥੇ ਫਰਜ਼ੀ ਵੋਟ ਉਹਨਾਂ ਨੇ ਪਵਾਏ। ਅਤੇ ਪੰਜਵਾਂ ਉਹਨਾਂ ਨੇ ਦੱਸਿਆ ਕਿ ਕਿਵੇਂ ਇਸ ਸਾਰੇ ਪ੍ਰੋਸੈਸ ਦੇ ਵਿੱਚ BJP ਨੇ ਅਤੇ ਚੋਣ ਆਯੋਗ ਨੇ ਸਾਰੇ ਜਿਹੜੇ ਸਬੂਤ ਹੈਗੇ ਆ ਉਹ ਲੁਕੋਏ ਨੇ। ਇਹ ਗੱਲਾਂ ਕਹੀਆਂ ਗਈਆਂ ਹੈਗੀਆਂ ਇਸ ਲੇਖ ਦੇ ਵਿੱਚ ਰਾਹੁਲ ਗਾਂਧੀ ਦੇ ਵੱਲੋਂ। ਅਤੇ ਚੋਣ ਆਯੋਗ ਕਹਿ ਰਿਹਾ ਹੈਗਾ ਕਿ ਇਹ ਸਿਰਫ ਕਾਨੂੰਨ ਦਾ ਹੀ, ਰਾਹੁਲ ਗਾਂਧੀ ਜੋ ਕੁਛ ਕਹਿ ਰਹੇ ਨੇ ਇਹ ਸਿਰਫ ਕਾਨੂੰਨ ਦਾ ਹੀ ਅਪਮਾਨ ਨਹੀਂ ਹੈਗਾ, ਇਹ ਤਾਂ ਜਿਹੜੇ ਲੋਕ ਚੋਣ ਕਰਾਉਣ 'ਚ ਲੱਗੇ ਹੋਏ ਸੀ, ਚੋਣਾਂ ਦੀ ਡਿਊਟੀ ਦੇ ਰਹੇ ਸੀ ਜਿਹੜੇ ਕਰਮਚਾਰੀ, ਉਹਨਾਂ ਦਾ ਵੀ ਅਪਮਾਨ ਹੈ। ਇਸ ਕਿਸਮ ਦੀ ਗੱਲ ਕਰ ਰਿਹਾ। ਠੀਕ ਹੈ, ਤੁਸੀਂ ਇਹ ਅਪਮਾਨ ਦੀ ਗੱਲਾਂ ਕਰਦੇ ਰਹੋ। ਚੋਣ ਆਯੋਗ ਨੂੰ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਚੋਣ ਆਯੋਗ ਨੂੰ ਜਿਹੜੇ ਇਹ ਸਵਾਲ ਲੀਡਰ ਆਫ ਅਪੋਜੀਸ਼ਨ ਚੁੱਕ ਰਹੇ ਨੇ ਉਹਨਾਂ ਦਾ ਸੀਰੀਅਸ ਜਵਾਬ ਦੇਣਾ ਚਾਹੀਦਾ। ਉਹ ਆਪ ਮਤਲਬ ਚੋਣ ਆਯੋਗ ਆਪ ਇੱਕ ਪਾਰਟੀ ਬਣ ਕੇ, ਖੁਦ ਇੱਕ ਪਾਰਟੀ ਬਣ ਕੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧ ਰਿਹਾ ਗਾ ਅਤੇ ਪੋਲੀਟਿਕਸ ਕਰ ਰਿਹਾ ਗਾ। ਮਤਲਬ ਰਾਹੁਲ ਗਾਂਧੀ ਜਿਹੜਾ ਚੋਣ ਆਯੋਗ ਦਾ ਕੰਮ ਕੀ ਹੈ? ਚੋਣ ਆਯੋਗ ਦਾ ਕੰਮ ਇਹ ਹੈ ਕਿ ਜਿੰਨੇ ਵੀ ਪਾਰਟੀਆਂ ਨੇ, ਜਿੰਨੇ ਵੀ ਧਿਰਾਂ ਨੇ ਜਿਹੜੇ ਕਿ ਚੋਣ ਲੜਦੀਆਂ ਨੇ, ਉਹਨਾਂ ਵੱਲੋਂ ਜੇ ਕੋਈ ਕੁਐਸਚਨ ਰੇਜ਼ ਹੁੰਦੇ ਨੇ ਉਹਨਾਂ ਨੂੰ ਸੈਟਿਸਫਾਈ ਕਰਨਾ, ਉਹਨਾਂ ਦੇ ਜਵਾਬ ਦੇਣਾ, ਉਹਨਾਂ ਨੂੰ ਯਕੀਨ ਦਿਵਾਉਣਾ ਸਿਸਟਮ 'ਤੇ।
ਉਲਟਾ ਚੋਣ ਆਯੋਗ ਕੀ ਕਰ ਰਿਹਾਗਾ? ਚੋਣ ਆਯੋਗ ਰਾਹੁਲ ਗਾਂਧੀ ਨੂੰ ਹੀ ਕਹਿ ਰਿਹਾਗਾ ਕਿ ਇਹ ਤਾਂ ਅਪਮਾਨ ਕਰ ਰਿਹਾ ਕਰਮਚਾਰੀਆਂ ਦਾ, ਇਹਨੂੰ ਤਾਂ ਕੁਝ ਪਤਾ ਨਹੀਂ, ਇਸ ਕਿਸਮ ਦੀਆਂ ਗੱਲਾਂ ਕਰ ਰਿਹਾ। ਭਾਈ ਤੁਸੀਂ ਜਵਾਬ ਦਿਓ ਜਿਹੜੇ 5 ਸਵਾਲ ਰਾਹੁਲ ਗਾਂਧੀ ਚੁੱਕ ਰਿਹਾਗਾ। ਨਾ ਤਾਂ ਕਹਿ ਦਿਓ ਕਿ ਸਾਡੇ ਕੋਲ ਜਵਾਬ ਨਹੀਂ ਹੈਗਾ। ਇਹ ਮਤਲਬ ਕੋਈ ਅਜੀਬ ਲੱਗ ਰਿਹਾਗਾ ਮੈਨੂੰ ਵੀ। ਇਹ ਪਹਿਲੀ ਵਾਰ ਦੇਖ ਰਿਹਾਗਾ ਕਿ ਜਿਨ੍ਹਾਂ ਇੰਸਟੀਟਿਊਸ਼ਨਸ ਨੂੰ ਬਹੁਤ ਜ਼ਿਆਦਾ ਟਰਾਂਸਪੇਰੈਂਟ ਹੋਣ ਦੀ ਲੋੜ ਸੀ, ਜਿਨ੍ਹਾਂ ਨੂੰ ਜਵਾਬਦੇਹ ਹੋਣ ਦੀ ਲੋੜ ਸੀਗੀ, ਉਹ ਜਵਾਬਦੇਹੀ ਤੋਂ ਭੱਜ ਰਹੇ ਨੇ, ਸਵਾਲਾਂ ਤੋਂ ਭੱਜ ਰਹੇ ਨੇ, ਤੇ ਜਿਵੇਂ ਬੀਜੇਪੀ ਨੈਰੇਟਿਵ ਬਿਲਡਿੰਗ ਕਰਦੀ ਹੈ ਉਸ ਕਿਸਮ ਦੀ ਨੈਰੇਟਿਵ ਬਿਲਡਿੰਗ ਕਰ ਰਹੇ ਨੇ। ਖੈਰ, ਰਾਹੁਲ ਗਾਂਧੀ ਨੇ ਇਸ ਪੂਰੇ ਆਰਟੀਕਲ ਦੇ ਵਿੱਚ ਇੱਕ ਹੋਰ ਚੀਜ਼ ਬਾਰੇ ਵੀ ਇਸ਼ਾਰਾ ਕੀਤਾ। ਉਹਨਾਂ ਨੇ ਕਿਹਾ ਕਿ ਹੁਣ ਬਿਹਾਰ ਦੇ ਵਿੱਚ ਇਹ ਵਿਧਾਨ ਸਭਾ ਚੋਣ ਹੋਣ ਜਾ ਰਹੇ ਨੇ, ਉੱਥੇ ਵੀ ਕਿਤੇ ਨਾ ਕਿਤੇ ਜਿਹੜੀ ਪਾਰਟੀ ਜਿਹੜੀ ਬੀਜੇਪੀ ਹੈ ਉਹ ਚੋਣ ਆਯੋਗ ਨਾਲ ਰਲ ਕੇ ਕੋਈ ਘਪਲਾ ਕਰ ਸਕਦੀ ਹੈ, ਉਹਨਾਂ ਨੇ ਮੈਚ ਫਿਕਸ ਕਰ ਸਕਦੀ ਹੈ। ਇਹ ਉਹਨਾਂ ਨੇ ਉਹ ਬਿਹਾਰ ਦੇ ਵਾਲੇ ਮਾਮਲੇ 'ਤੇ ਵੀ ਇਸ਼ਾਰਾ ਕੀਤਾ ਹੈਗਾ। ਹਾਲਾਂਕਿ ਮੈਂ ਰਾਹੁਲ ਗਾਂਧੀ ਨੂੰ ਇਹ ਵੀ ਕਹਿਣਾ ਚਾਹਾਂਗਾ ਕਿ ਜੇ ਉਹਨਾਂ ਦੀ ਪਾਰਟੀ ਨੂੰ ਉਹਨਾਂ ਨੂੰ ਸੀਰੀਅਸਲੀ ਕੁਛ ਦਿੱਕਤਾਂ ਨੇ ਚੋਣ ਆਯੋਗ ਤੋਂ, ਤੇ ਜਿਹੜਾ ਇਹ ਸਾਰਾ ਮੈਚ ਫਿਕਸਿੰਗ ਜਿਸ ਵੱਲ ਇਹ ਇਸ਼ਾਰਾ ਕਰ ਰਹੇ ਨੇ, ਜਾਂ ਕਈ ਵਾਰ ਈਵੀਐਮ ਤੇ ਵੀ ਸਵਾਲ ਚੁੱਕਦੇ ਨੇ। ਰਾਹੁਲ ਗਾਂਧੀ ਕਈ ਵਾਰ ਕਹਿ ਚੁੱਕੇ ਨੇ ਕਿ ਈਵੀਐਮ 'ਚ ਦਿੱਕਤਾਂ ਨੇ, ਫਰੋਡ ਹੈ ਈਵੀਐਮ, ਇਸ ਕਿਸਮ ਦੀਆਂ ਗੱਲਾਂ ਕਈ ਵਾਰ ਕਹਿ ਚੁੱਕੇ ਨੇ। ਜੇ ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਲੱਗ ਰਿਹਾ ਹੈਗਾ ਕਿ ਹਾਂ ਇਹ ਦਿੱਕਤਾਂ ਹੋ ਰਹੀਆਂ ਨੇ, ਫਿਰ ਇਹਨਾਂ ਨੂੰ ਇਲੈਕਸ਼ਨ 'ਚ ਵੀ ਪਾਰਟਿਸਿਪੇਟ ਨਹੀਂ ਕਰਨਾ ਚਾਹੀਦਾ। ਕਾਂਗਰਸ ਪਾਰਟੀ ਨੂੰ ਜਾ ਕੇ, ਰਾਹੁਲ ਗਾਂਧੀ ਨੂੰ ਜਾ ਕੇ ਧਰਨਾ ਦੇ ਦੇਣਾ ਚਾਹੀਦਾ ਚੋਣ ਆਯੋਗ ਦੇ ਦਫ਼ਤਰ ਦੇ ਬਾਹਰ, ਤੇ ਪੱਕਾ ਮੋਰਚਾ ਲਾ ਦੇਣਾ ਚਾਹੀਦਾ। ਮੈਂ ਤਾਂ ਕਹਾਂਗਾ ਉਦੋਂ ਤੱਕ ਨਹੀਂ ਉੱਠਣਾ ਚਾਹੀਦਾ ਜਦੋਂ ਤੱਕ ਸਵਾਲਾਂ ਦੇ ਜਵਾਬ ਨਾ ਮਿਲ ਜਾਣ, ਜਦੋਂ ਤੱਕ ਯਕੀਨ ਨਾ ਹੋ ਜਾਵੇ ਕਿ ਚੋਣ ਆਯੋਗ ਟਰਾਂਸਪੇਰੈਂਟਲੀ ਇਲੈਕਸ਼ਨ ਕਰਾਊਗਾ। ਨਹੀਂ ਤਾਂ ਫਿਰ ਤੁਸੀਂ ਸਿਰਫ ਸਵਾਲ ਚੁੱਕਦੇ ਹੋ, ਆਰਟੀਕਲ ਵਗੈਰਾ ਲਿਖਦੇ ਹੋ ਤੇ ਅੱਗੇ ਵੱਧ ਜਾਂਦੇ ਹੋ, ਤੇ ਦੁਬਾਰੇ ਉਸੇ ਇਲੈਕਸ਼ਨ ਕਮਿਸ਼ਨ ਦੇ ਅੱਗੇ ਦੇ ਮੈਨੇਜਮੈਂਟ ਦੇ ਅੱਗੇ ਜਾ ਕੇ ਤੁਸੀਂ ਝੁਕ ਜਾਂਦੇ ਹੋ, ਤੇ ਉਹ ਜਿਹੜੇ ਚੋਣ ਕਰਾਉਂਦੇ ਨੇ ਉਹਨਾਂ 'ਚ ਪਾਰਟਿਸਿਪੇਟ ਕਰ ਲੈਂਦੇ ਹੋ। ਫਿਰ ਉਸ ਗੱਲ ਦਾ ਵੀ ਕੋਈ ਮਤਲਬ ਨਹੀਂ। ਠੀਕ ਹੈ, ਅਸੀਂ ਤੁਸੀਂ ਜਿਹੜੇ ਸਵਾਲ ਚੁੱਕ ਰਹੇ ਹੋ, ਅਸੀਂ ਇੱਕ ਵਾਰ ਵਾਸਤੇ ਜਾਇਜ਼ ਮੰਨਦੇ ਹਾਂ ਕਿ ਹਾਂ ਠੀਕ ਹੈ ਤੁਹਾਡੇ ਸਵਾਲ ਜਾਇਜ਼ ਨੇ, ਪਰ ਤੁਸੀਂ ਉਹਨਾਂ ਵਾਸਤੇ ਇੱਕ ਸੀਰੀਅਸ ਲੜਾਈ ਵੀ ਤਾਂ ਲੜੋਗੇ ਨਾ, ਸਿਰਫ ਗੱਲਾਂ ਕਰਕੇ ਅੱਗੇ ਥੋੜੀ ਨਾ ਵੱਧ ਜਾਓਗੇ। ਇੱਕ ਇਹ ਮੈਨੂੰ ਲੱਗਦਾ ਗਾ ਕਿ ਇਹਦੇ 'ਚ ਹੈਗਾ। ਜੀ, ਉਧਰ ਦੇਸ਼ ਦੇ ਵਿੱਚ ਕਰੋਨਾ ਦੇ ਮਾਮਲੇ ਵੀ ਲਗਾਤਾਰ ਵੱਧ ਰਹੇ ਨੇ, ਸੋ ਉਦੋਂ ਨੂੰ ਲੈ ਕੇ ਕੋਈ ਸੀਰੀਅਸਨੈਸ ਤਾਂ ਸਟੇਟਾਂ ਦੇ ਵਿੱਚ ਨਜ਼ਰ ਨਹੀਂ ਆ ਰਹੀ, ਪਰ ਮਾਮਲੇ ਅੱਜ ਵੀ ਕਹਿੰਦੇ ਨੇ ਵਧੇ ਨੇ ਖਾਸੇ। ਹਾਂਜੀ, ਪਿਛਲੇ 21-22 ਦਿਨਾਂ ਤੋਂ ਲਗਾਤਾਰ ਕੋਰੋਨਾ ਦੇ ਮਾਮਲੇ ਤਾਂ ਵਧ ਹੀ ਰਹੇ ਨੇ। ਪਹਿਲੇ ਦਿਨ ਆਪਾਂ ਨੂੰ ਪਤਾ 16 ਮਈ ਨੂੰ ਆਪਾਂ ਇਸ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਸੀ। ਉਸ ਟਾਈਮ ਤਕਰੀਬਨ 90-92 ਕੇਸ ਸੀਗੇ ਐਕਟਿਵ, ਪਰ ਹੁਣ ਜਿਹੜਾ ਇਹ ਡੇਟਾ ਗਾ ਇਹ ਤਕਰੀਬਨ 5800 ਹੋ ਚੁੱਕਿਆ ਗਾ, ਤੇ ਇਹਦੇ 'ਚ ਪਿਛਲੇ 24 ਘੰਟਿਆਂ ਦੇ ਅੰਦਰ 490 ਕੇਸ ਆਏ ਨੇ, ਤੇ ਜਿਹੜੇ ਡੈਥ ਟੋਲ ਹੈ, ਯਾਨੀ ਕਿ ਮੌਤ ਦਾ ਜਿਹੜਾ ਡੇਟਾ ਗਾ ਉਹ ਵੀ ਵੱਧ ਕੇ 60 ਹੋ ਚੁੱਕਿਆ ਹੈਗਾ। 60 ਲੋਕਾਂ ਦੀ ਡੈਥ ਹੋ ਚੁੱਕੀ ਹੈ, ਤੇ ਹੁਣ ਵੀ 4 ਇੱਦਾਂ ਦੇ ਮਰੀਜ਼ ਹੈਗੇ ਆ ਜਿਨ੍ਹਾਂ ਦੀ ਆਪਾਂ ਕਹੀਏ ਕਿ ਉਹ ਪਿਛਲੇ 2 ਘੰਟਿਆਂ ਅੰਦਰ ਹੀ ਮੌਤ ਹੋਈ ਹੈ। ਤੇ ਮਤਲਬ ਇਹ ਤਾਂ ਥੋੜਾ ਸੀਰੀਅਸ ਤਾਂ ਹੈ, ਪਰ ਮਤਲਬ ਇਹਦੇ 'ਚ ਇਹ ਸਮਝ ਆ ਰਿਹਾ ਗਾ ਕਿ ਇਹਦੇ ਨਾਲ ਬਹੁਤ ਸੀਰੀਅਸਲੀ ਡੀਲ ਕਰਨਾ ਪਊਗਾ। ਮਤਲਬ ਜੇ ਮੈਂ ਥੋੜਾ ਦੱਸਾਂ, ਪੰਜਾਬ ਹਰਿਆਣੇ 'ਚ ਵੀ ਇਹਦਾ ਆਪਾਂ ਨੂੰ ਅਸਰ ਦੇਖਣ ਨੂੰ ਮਿਲ ਰਿਹਾ ਗਾ। ਪੰਜਾਬ 'ਚ ਜਿਵੇਂ ਕੱਲ ਮੈਂ ਜਦੋਂ ਆਪਾਂ ਬੁਲੇਟਿਨ ਕਰ ਰਹੇ ਸੀ ਉਦੋਂ ਦੱਸ ਰਹੇ ਸੀਗੇ ਕਿ 20-22 ਕੇਸ ਹੋ ਚੁੱਕੇ ਨੇ, ਹੁਣ ਅੱਜ 26 ਕੇਸ ਨੇ, ਯਾਨੀ ਕਿ 6 ਕੇਸ ਹੋਰ ਵਧੇ ਨੇ। ਹਰਿਆਣੇ ਦੇ ਵਿੱਚ 87 ਹੋ ਚੁੱਕੇ ਨੇ। ਦਿੱਲੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਵਧੇ ਨੇ, 665 ਹੋ ਚੁੱਕੇ ਨੇ, ਤੇ ਤਕਰੀਬਨ 100 ਨਵਾਂ ਕੇਸ ਅੱਜ ਦਿੱਲੀ 'ਚ ਆਇਆ ਗਾ। ਤੇ ਇਹ ਨਿਕਲ ਕੇ ਆ ਰਿਹਾ ਹਜੇ ਤਾਂ ਮੈਨੂੰ ਲੱਗਦਾ ਗਾ ਕਿ ਸਭ ਤੋਂ ਜ਼ਿਆਦਾ ਡੈਥ ਜਿਵੇਂ ਮਹਾਰਾਸ਼ਟਰ ਦੇ ਵਿੱਚ ਹੀ ਹੋ ਰਹੀਆਂ ਨੇ, ਤੇ ਇਹਦੇ 'ਚ ਜੇ ਸੀਰੀਅਸਲੀ ਇਹਨੂੰ ਨਹੀਂ ਕੀਤਾ ਗਿਆ ਤਾਂ ਫਿਰ ਗੜਬੜ ਹੋਊਗੀ। ਜਿਵੇਂ ਪੰਜਾਬ 'ਚ 26 ਕੇਸ ਨੇ, ਪਰ ਦੋ ਡੈਥ ਹੋਈਆਂ ਨੇ। ਠੀਕ ਹੈ, ਜੇ ਇਹ ਕੇਸ ਵੱਧਦੇ ਨੇ ਤਾਂ ਆਪਾਂ ਨੂੰ ਇਹ ਵੀ ਖਤਰਾ ਰਹੂਗਾ ਕਿ ਇਹਦੇ ਕਰਕੇ ਡੈਥਸ ਹੋਣਗੀਆਂ। ਹਾਲਾਂਕਿ ਹਰਿਆਣੇ ਦੇ ਵਿੱਚ 87 ਕੇਸ ਨੇ, ਅਜੇ ਤੱਕ ਕੋਈ ਡੈਥ ਦੀ ਖਬਰ ਨਹੀਂ ਆਈ ਹੈ। ਤੇ ਇਹ ਮੋਟਾ ਕਰੋਨਾ ਬਾਰੇ ਅਪਡੇਟ ਹੈਗਾ। ਬਾਕੀ ਤਾਂ ਲਗਾਤਾਰ ਜਿਹੜੇ ਸੂਬੇ ਨੇ ਸਾਊਥ ਇੰਡੀਆ ਦੇ, ਜਿਵੇਂ ਉੜੀਸਾ ਹੋ ਗਿਆ, ਮਹਾਰਾਸ਼ਟਰ ਹੋ ਗਿਆ, ਕਰਨਾਟਕਾ ਹੋ ਗਿਆ, ਉਧਰ ਦੀ ਸਰਕਾਰਾਂ ਥੋੜਾ ਜ਼ਿਆਦਾ ਐਫਰਟ ਮਾਰ ਰਹੀਆਂ ਨੇ। ਇੱਧਰ ਨੌਰਥ ਇੰਡੀਆ ਵਾਲੇ ਜਿਹੜੇ ਸੂਬੇ ਨੇ, ਤੇ ਇਹਨਾਂ ਦੀ ਜਿਹੜੀਆਂ ਸਰਕਾਰਾਂ ਨੇ ਉਹ ਹਜੇ ਇਹਨਾਂ 'ਚ ਕੋਈ ਜ਼ਿਆਦਾ ਕੋਈ ਗਾਈਡਲਾਈਨਸ ਵਗੈਰਾ ਜਾਂ ਕੁਝ ਹੋਰ ਕਰ ਨਹੀਂ ਰਹੀਆਂ। ਜੀ, ਉਧਰ ਸ਼੍ਰੀਨਗਰ 'ਚ ਅੱਜ ਫੇਰ ਜਾਮਾ ਮਸਜਿਦ ਬੰਦ ਰਹੀ। ਲਗਾਤਾਰ 7 ਸਾਲ ਹੋ ਗਏ ਨੇ ਤਾਲਾ ਲੱਗਿਆ ਹੋਇਆ, ਤੇ ਇਸ ਤੇ ਪੋਲਿਟਿਕਸ ਵੀ ਪੂਰੀ ਹੋ ਰਹੀ ਹੈ। ਪਰ ਇਸ ਦਾ ਪਿਛੋਕੜ ਕੀ ਹੈ, ਇਹਨੂੰ ਨਾ ਖੋਲਣ ਦੇ ਪਿੱਛੇ ਵੱਡੇ ਕਾਰਨ ਕੀ ਨੇ ਜੀ?
ਹਾਂਜੀ, ਬੇਸ਼ੱਕ ਤੋਂ ਪੂਰੇ ਇੰਡੀਆ ਦੇ ਵਿੱਚ ਇਹ ਪ੍ਰਚਾਰਿਆ ਜਾਵੇ, ਪੂਰੀ ਦੁਨੀਆ ਦੇ ਵਿੱਚ ਇਹ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਜਾਵੇ ਕਿ ਕਸ਼ਮੀਰ ਦੇ ਵਿੱਚ ਹਾਲਾਤ ਨੋਰਮਲ ਨੇ, ਉੱਥੇ ਤਾਂ ਪੱਤਾ ਵੀ ਨਹੀਂ ਹਿਲਦਾ, ਪਰ ਕਸ਼ਮੀਰ 'ਚ ਹਾਲਾਤ ਨੋਰਮਲ ਨਹੀਂ ਹੈਗੇ। ਆਰਟੀਕਲ 370 ਹਟਣ ਤੋਂ ਬਾਅਦ ਕਸ਼ਮੀਰੀ ਅੰਦਰੋਂ ਅੰਦਰ ਘੁੱਟ ਰਹੇ ਨੇ, ਕਈ ਥਾਵਾਂ 'ਤੇ ਪ੍ਰੋਟੈਸਟ ਵੀ ਕਰ ਰਹੇ ਨੇ। ਜਾਮਾ ਮਸਜਿਦ 2019 ਤੋਂ ਬਾਅਦ ਨਹੀਂ ਖੋਲ੍ਹੀ ਗਈ ਹੈ। ਤੁਹਾਨੂੰ ਅਜੀਬ ਲੱਗੂਗਾ, ਹਰ ਸਾਲ ਆਪਾਂ ਨੂੰ ਪਤਾ ਹੈ ਕਿ ਈਦ ਵੀ ਆਉਂਦੀ ਹੈ, ਸਾਲ 'ਚ 2-3 ਵਾਰ ਈਦ ਵੀ ਆਉਂਦੀ ਗੀ, ਫਿਰ ਵੀ ਨਹੀਂ ਖੋਲ੍ਹਿਆ ਜਾ ਰਿਹਾ ਗਾ। ਪਿੱਛੇ ਵੀ ਜਿਵੇਂ ਜਦੋਂ ਰਮਜ਼ਾਨ ਦੇ ਮਹੀਨੇ 'ਚ ਈਦ ਆਈ ਸੀ, ਉਦੋਂ ਵੀ ਮੈਂ ਗੱਲ ਕਹੀ ਆਪਾਂ ਨੇ ਖਬਰ ਕਵਰ ਕੀਤੀ ਸੀਗੀ ਕਿ ਜੰਮੂ ਕਸ਼ਮੀਰ ਦੀ ਸ਼ਾਹੀ ਜਾਮਾ ਮਸਜਿਦ ਦੇ ਵਿੱਚ ਨਹੀਂ ਨਮਾਜ਼ ਪੜ੍ਹਨ ਦਿੱਤੀ ਗਈ ਕਸ਼ਮੀਰੀਆਂ ਨੂੰ, ਅਤੇ ਹੁਣ ਵੀ ਨਹੀਂ ਪੜ੍ਹਨ ਦਿੱਤੀ ਗਈ ਅੱਜ ਵੀ। ਅਤੇ ਇਹਨੂੰ ਜਿਹੜੇ ਸਾਬਕਾ ਮੁੱਖ ਮੰਤਰੀ ਨੇ, ਪੀਪਲਸ ਪਾਰਟੀ ਡੈਮੋਕ੍ਰੈਟਿਕ ਪਾਰਟੀ PDP ਦੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਮਹਿਬੂਬਾ ਮੁਫਤੀ, ਉਹਨਾਂ ਨੇ ਵੀ ਇਹਦਾ ਇਸ਼ੂ ਚੱਕਿਆ ਗਾ, ਅਤੇ ਹੋਰ ਵੀ ਜਿਹੜੇ ਆਗੂ ਹੈਗੇ ਆ ਕਸ਼ਮੀਰ ਦੇ, ਉਹਨਾਂ ਨੇ ਇਸ ਨੂੰ ਇਸ਼ੂ ਬਣਾਇਆ ਗਾ। ਪਰ ਹਜੇ ਤੱਕ ਆਪਾਂ ਕਹਿ ਲਈਏ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਜਾਮਾ ਮਸਜਿਦ ਦੇ ਵਿੱਚ ਨਮਾਜ਼ ਨਹੀਂ ਪੜ੍ਹਨ ਦਿੱਤੀ ਜਾ ਰਹੀ। ਅੱਜ ਬਕਰੀਦ ਸੀਗੀ ਜੀ, ਅਤੇ ਲੱਗ ਰਿਹਾ ਸੀਗਾ ਕਿ ਸ਼ਾਇਦ ਅੱਜ ਨਮਾਜ਼ ਅਦਾ ਕਰਨ ਦਈ ਜਾਊਗੀ, ਪਰ ਅੱਜ ਵੀ ਨਮਾਜ਼ ਨਹੀਂ ਅਦਾ ਕਰਨ ਦਿੱਤੀ ਗਈ ਜਾਮਾ ਮਸਜਿਦ ਦੇ ਵਿੱਚ। ਅੱਜ ਮਤਲਬ ਬਕਰੀਦ ਦੇ ਦਿਨ ਮੈਂ ਦੇਖ ਰਿਹਾ ਸੀਗਾ ਕਿ ਦਿੱਲੀ, ਭੋਪਾਲ ਜਾਂ ਸੰਭਲ, ਉੱਤਰ ਪ੍ਰਦੇਸ਼, ਉੱਥੇ ਵੀ ਮਤਲਬ ਅਜੀਬ ਕਿਸਮ ਦਾ ਮਾਹੌਲ ਕਿਉਂ ਦੇਖ ਰਿਹਾ ਸੀ, ਪੁਲਿਸ ਵੱਲੋਂ ਅਜੀਬ ਕਿਸਮ ਦੀ ਹਰਕਤਾਂ ਕਿਉਂ ਦੇਖ ਰਿਹਾ ਸੀਗਾ। ਡਰੋਨ ਚਾੜੇ ਹੋਏ ਸੀ ਮਸਜਿਦਾਂ 'ਤੇ, ਕਹਿ ਰਹੇ ਸੀਗੇ ਕਿ ਅਸੀਂ ਡਰੋਨ ਤੋਂ ਨਿਗਰਾਨੀ ਕਰਾਂਗੇ ਮਸਜਿਦਾਂ ਦੇ ਅੰਦਰ। ਮਤਲਬ ਮੁਸਲਮਾਨਾਂ ਨੂੰ ਉਹਨਾਂ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਵੀ ਤੁਸੀਂ ਡਰਾ ਕੇ ਰੱਖੋਗੇ। ਬਹੁਤ ਸਾਰੇ ਪੁਲਿਸ ਦੀ ਨਫਰੀ ਤੈਨਾਤ ਕੀਤੀ ਗਈ ਸੀਗੀ। ਇਹ ਬੜਾ ਅਜੀਬ ਲੱਗਿਆ ਮੈਨੂੰ, ਮਤਲਬ ਇਹ ਨੋਰਮਲ ਨਹੀਂ ਹੈ, ਇਹ ਚੀਜ਼ਾਂ ਨੋਰਮਲ ਨਹੀਂ ਹੈਗੀਆਂ। ਪਰ ਖੈਰ, ਅੱਜ ਮੁਸਲਮਾਨਾਂ ਦਾ ਪਵਿੱਤਰ ਤਿਉਹਾਰ ਸੀਗਾ ਜੀ ਬਕਰੀਦ, ਅਤੇ ਪੂਰੇ ਇੰਡੀਆ ਦੇ ਵਿੱਚ ਅੱਡ-ਅੱਡ ਮਸਜਿਦਾਂ ਦੇ ਵਿੱਚ ਮੁਸਲਮਾਨਾਂ ਨੇ ਬਕਰੀਦ ਦੀ ਨਮਾਜ਼ ਅਦਾ ਕੀਤੀ ਹੈ। ਅਤੇ ਇਹੀ ਮਤਲਬ ਥੋੜ੍ਹਾ ਅਜੀਬ ਸੀਗਾ ਕਿ ਮਤਲਬ ਡਰੋਨ ਉਡਾਉਣੇ ਮਸਜਿਦਾਂ ਦੇ ਅੰਦਰ, ਅਤੇ ਪੁਲਿਸ ਦੀ ਬਹੁਤ ਜ਼ਿਆਦਾ ਨਫਰੀ ਮੌਜੂਦ ਹੋਣਾ, ਇਹ ਥੋੜ੍ਹਾ ਅਜੀਬ ਲੱਗਿਆ। ਪਿਆਰ ਮੁਹੱਬਤ ਦੇ ਤਿਉਹਾਰ ਵਾਲੇ ਦਿਨ ਵੀ ਮਤਲਬ ਇਸ ਕਿਸਮ ਦਾ ਪੁਲਿਸ ਦਾ ਇਹ ਜਿਹੜਾ ਵਰਤਾਓ, ਇਹ ਥੋੜ੍ਹਾ ਜਿਹਾ ਅਜੀਬ ਸੀਗਾ। ਜੀ, ਉਧਰ ਸਿੱਧੂ ਪਰਿਵਾਰ ਵੀ ਇੱਕ ਵਾਰ ਮੁੜ ਤੋਂ ਸਿਆਸਤ 'ਚ ਵਾਪਸੀ ਦੀਆਂ ਤਿਆਰੀਆਂ ਦੇ ਵਿੱਚ ਹੈ। ਬੀਤੇ ਦਿਨੀ ਨਵਜੋਤ ਸਿੱਧੂ ਦੀ ਪਤਨੀ ਹੋਣੀ ਕਹਿ ਰਹੇ ਸੀ ਕਿ ਮੈਂ 2027 'ਚ ਇਲੈਕਸ਼ਨ ਲੜਾਂਗੀ, ਤੇ ਹੁਣ ਕਹਿੰਦੇ ਬੈਠਕਾਂ ਦਾ ਦੌਰ ਸ਼ੁਰੂ ਹੋਇਆ ਹੈ। ਹਾਂਜੀ, ਬੇਸਿਕਲੀ ਤਾਂ ਇਹਨਾਂ ਨੇ ਛੋਟੀਆਂ-ਛੋਟੀਆਂ ਮੀਟਿੰਗਾਂ ਤਾਂ ਸ਼ੁਰੂ ਕਰ ਦਿੱਤੀਆਂ ਹੈਗੀਆਂ ਅੰਮ੍ਰਿਤਸਰ ਈਸਟ ਦੇ ਵਿੱਚ। ਇਹਨਾਂ ਦਾ ਜਿਹੜਾ ਹਲਕਾ ਪੈਂਦਾ ਗਾ ਅੰਮ੍ਰਿਤਸਰ ਈਸਟ, ਚੋਣ ਹਾਰ ਗਏ ਸੀਗੇ। ਆਪਾਂ ਨੂੰ ਪਤਾ ਹੈ ਕਿ 2022 ਵਾਲੀਆਂ ਚੋਣ ਇਹ ਹਾਰ ਗਏ ਸੀਗੇ, ਅਤੇ ਇੱਕ ਵਾਰ ਲੱਗਿਆ ਸੀਗਾ ਕਿ ਸ਼ਾਇਦ ਜਿਹੜਾ ਸਿੱਧੂ ਪਰਿਵਾਰ ਹੈ ਉਹ ਪੋਲੀਟਿਕਸ ਤੋਂ ਹੁਣ ਮੂੰਹ ਮੋੜ ਲਵੇਗਾ, ਨਜ਼ਰ ਨਹੀਂ ਆਏਗਾ। ਪਰ ਦੁਬਾਰੇ ਤੋਂ ਨਵਜੋਤ ਸਿੱਧੂ ਅਤੇ ਉਹਨਾਂ ਦੇ ਜਿਹੜੇ ਪਤਨੀ ਨੇ, ਉਹ ਨਜ਼ਰ ਆ ਰਹੇ ਨੇ ਹਲਕੇ 'ਚ, ਅਤੇ ਵਾਰਡ ਇੰਚਾਰਜ ਵਗੈਰਾ ਵੀ ਬਣਾ ਰਹੇ ਨੇ, ਆਪਣੇ ਬੰਦਿਆਂ ਨੂੰ ਐਕਟਿਵ ਕਰ ਰਹੇ ਨੇ। ਮੈਨੂੰ ਲੱਗਦਾ ਗਾ ਕਿ ਕਾਂਗਰਸ ਦੀ ਮਜਬੂਰੀ ਰਹੂਗੀ ਕਿ ਇਹਨਾਂ ਨੂੰ ਟਿਕਟ ਦੇਣਾ, ਅਤੇ ਇਹ ਦੁਬਾਰੇ ਤੋਂ ਐਕਟਿਵ ਵੀ ਹੁੰਦੇ ਦਿਖ ਰਹੇ ਨੇ। ਮੈਂ ਮਤਲਬ ਪਿਛਲੇ ਦਿਨੀਂ ਮਾਲਵੇ 'ਚ ਫਿਰ ਰਿਹਾ ਸੀਗਾ, ਅਤੇ ਮਾਲਵੇ ਦੇ ਵਿੱਚ ਅਸਲ 'ਚ ਮੈਂ ਇੱਕ ਪ੍ਰੋਜੈਕਟ 'ਤੇ ਕੰਮ ਕਰ ਰਿਹਾ। ਅੱਗੇ ਜਦੋਂ ਮੇਰਾ ਪ੍ਰੋਜੈਕਟ ਪੂਰਾ ਹੋ ਜਾਊਗਾ, ਪੰਜਾਬ ਦੇ ਪੋਲੀਟੀਕਲ ਕੁਐਸਚਨ 'ਤੇ ਕੰਮ ਕਰ ਰਿਹਾ, ਬੇਸਿਕਲੀ ਪੂਰਾ ਹੋ ਜਾਊਗਾ, ਤਾਂ ਆਪਾਂ ਅੱਡ ਤੋਂ ਵੀ ਦੱਸਾਂਗੇ ਆਪਣੇ ਬੁਲੇਟਿਨ 'ਚ ਕਿ ਮੇਰੇ ਰਿਸਰਚ ਪ੍ਰੋਜੈਕਟ 'ਚ ਨਿਕਲ ਕੇ ਕੀ ਆਏਗਾ। ਪਰ ਮੈਂ ਮੋਟਾ ਇੱਕ ਕਰੈਕਸ ਦੱਸ ਦਿੰਦਾ, ਕਿ ਮੇਨ ਜੀ ਗੱਲ ਦੱਸ ਦਿੰਦਾ। ਬਹੁਤ ਸਾਰੇ ਲੋਕ ਨਵਜੋਤ ਸਿੱਧੂ ਦਾ ਨਾਂ ਲੈ ਰਹੇ ਸੀਗੇ ਮਾਲਵੇ ਦੇ ਅੰਦਰ, ਖਾਸ ਕਰ ਜਿਹੜੀ ਆਪਾਂ ਕਹੀਏ ਕਿ ਰੂਰਲ ਅਲੀਟ ਨੇ, ਉਹ ਜਿਹੜੇ ਆਪਾਂ ਕਹੀਏ ਕਿ ਰਿਚ ਪੀਜੈਂਟਰੀ, ਜਿਹੜੇ ਰਿਚ ਕਿਸਾਨ ਸੀਗੇ, ਉਹ ਕਹਿ ਰਹੇ ਸੀਗੇ ਕਿ ਨਵਜੋਤ ਸਿੱਧੂ ਗਾਇਬ ਹੈ, ਨਵਜੋਤ ਸਿੱਧੂ ਨੂੰ ਕਾਂਗਰਸ ਨੂੰ ਇੱਦਾਂ ਨਹੀਂ ਛੱਡਣਾ ਚਾਹੀਦਾ, ਉਹਨੂੰ ਵਰਤਣਾ ਚਾਹੀਦਾ। ਇਹ ਗੱਲਾਂ ਹੋ ਰਹੀਆਂ ਸੀਗੀਆਂ, ਅਤੇ ਇਹ ਨਹੀਂ ਹੈ ਕਿ ਨਵਜੋਤ ਸਿੱਧੂ ਕੋਈ ਫੈਕਟਰੀ ਨਹੀਂ ਹੈ। ਹਾਲਾਂਕਿ ਉਹ ਆਪਾਂ ਨੂੰ ਪਤਾ ਕਿ ਕਿੰਨਾ ਪੋਲੀਟੀਕਲ ਸੀਰੀਅਸ ਬੰਦਾ ਗਾ। ਉਹ ਮਤਲਬ ਕਦੇ ਕ੍ਰਿਕਟ 'ਚ ਕਮੈਂਟਰੀ ਕਰਨ ਲੱਗ ਜਾਂਦਾ ਗਾ, ਕਦੇ ਕਿਸੇ ਕਾਮੇਡੀ ਦੇ ਸ਼ੋਅ ਜਾਂ ਸਰਕਸ 'ਚ ਜਾ ਕੇ ਜੱਜ ਬਣ ਜਾਂਦਾ ਗਾ। ਉਹ ਕੋਈ ਜ਼ਿਆਦਾ ਮੈਂ ਤਾਂ ਉਹਨੂੰ ਜ਼ਿਆਦਾ ਕੋਈ ਉਹ ਬੰਦਾ ਮੰਨਦਾ ਨਹੀਂ ਕਿ ਪੋਲੀਟੀਕਲੀ ਆਪਾਂ ਕਹੀਏ ਕਿ ਬਹੁਤ ਮੈਚਿਓਰ ਬੰਦਾ ਹੋਵੇ, ਨਹੀਂ। ਉਹ ਮਤਲਬ ਕਿਉਂਕਿ ਪੋਲੀਟੀਕਲ ਮੈਚਿਓਰ ਬੰਦਾ ਆਪਾਂ ਉਹਨੂੰ ਹੀ ਮੰਨਾਂਗੇ ਜਿਹੜਾ ਕਿ ਪੂਰੇ 365 ਦਿਨ ਅਤੇ 24 ਘੰਟੇ ਸਿਆਸਤ ਨੂੰ ਦਿੰਦਾ ਹੋਵੇ। ਉਹ ਤਾਂ ਫਿਰ ਮਤਲਬ ਚੋਣਾਂ ਵੇਲੇ ਐਕਟਿਵ ਹੋ ਜਾਂਦੇ ਨੇ, ਉਸ ਤੋਂ ਬਾਅਦ ਉਹ ਗਾਇਬ ਹੋ ਜਾਂਦੇ ਨੇ ਪੈਸੇ ਕਮਾਉਣ ਵਾਸਤੇ
ਵਾਸਤੇ ਬੰਬੇ ਚਲੇ ਜਾਂਦੇ ਨੇ ਤੇ ਜੀ ਜਦੋਂ ਜੀ। ਚੋਣ ਲੜਨਾ ਹੁੰਦਾ ਉਦੋਂ ਅੰਮ੍ਰਿਤਸਰ ਆ ਕੇ ਬਹਿ ਜਾਂਦੇ ਨੇ। ਇਸ ਕਰਕੇ ਮੈਨੂੰ ਉਹ ਹੈਗਾ, ਪਰ ਲੋਕ ਹਜੇ ਵੀ ਪੁੱਛ ਰਹੇ ਨੇ ਨਵਜੋਤ ਸਿੰਘ ਸਿੱਧੂ ਬਾਰੇ ਕਿ ਉਹ ਕਿੱਥੇ ਹੈਗਾ। ਸੀਜ਼ਨਲ ਪੋਲੀਟੀਸ਼ੀਅਨ ਨੇ ਸੀਜ਼ਨ ਦੀ ਸੀਜ਼ਨ ਪੋਲਿਟਿਕਸ ਕਰਨੀ ਹੁੰਦੀ ਹੈ, ਉਸ ਤੋਂ ਬਾਅਦ ਪੈਸੇ ਕਮਾਉਣੇ ਹੁੰਦੇ ਨੇ। ਚਲੋ ਇੱਕ ਗੱਲ ਤਾਂ ਚੰਗੀ ਹੈ, ਉਹਨਾਂ ਦਾ ਕੀਤਾ ਕਰਾਇਆ ਨਜ਼ਰ ਆਉਂਦਾ ਹੈ ਸਪਸ਼ਟ ਤੌਰ ਤੇ ਕਿ ਪੈਸੇ ਕਿੱਧਰੋਂ ਕਮਾ ਰਹੇ ਨੇ। ਇੱਥੇ ਤਾਂ ਬੜੇ ਬੜੇ ਪੋਲੀਟੀਸ਼ੀਅਨ ਨੇ, ਐਮਐਲਏ ਇੱਕ ਵਾਰ ਬਣਦੇ ਨੇ ਪਰ ਉਸ ਤੋਂ ਬਾਅਦ ਸਾਰੀ ਉਮਰ ਬਹਿ ਕੇ ਖਾਂਦੇ ਨੇ, ਈਵਨ ਕਿ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਵੀ ਬਹਿ ਕੇ ਖਾਂਦੀਆਂ ਨੇ। ਅਗਲੀ ਬਿਲਕੁਲ ਖਬਰ ਬਠਿੰਡਾ ਤੋਂ ਹੈ, ਉੱਥੇ ਇੱਕ ਫੈਕਟਰੀ ਦਾ ਵਿਰੋਧ ਕਰ ਰਹੇ ਨੇ ਕਿਸਾਨ, ਕਹਿੰਦੇ ਸਾਨੂੰ ਬਿਮਾਰ ਕਰ ਰਹੀ ਹੈ। ਕਿਉਂ ਇਸ ਫੈਕਟਰੀ ਦਾ ਵਿਰੋਧ ਹੋ ਰਿਹਾ ਜੀ? ਜੀ, ਇਸ ਫੈਕਟਰੀ ਦਾ ਇਸ ਕਰਕੇ ਵਿਰੋਧ ਹੋ ਰਿਹਾ ਹੈਗਾ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਹੁਣ ਪੰਜਾਬ ਨੂੰ ਡੰਪ ਸਟੇਸ਼ਨ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਉਸ ਡੰਪ ਸਟੇਸ਼ਨ 'ਚ ਦਿੱਕਤਾਂ ਕੀ ਹੁੰਦੀਆਂ ਨੇ ਕਿ ਤੁਸੀਂ ਜਿਹੜਾ ਯੂਜ਼ਡ ਆਈਟਮ ਹੁੰਦਾ ਗਾ ਉਹਨੂੰ ਤੁਸੀਂ ਪੰਜਾਬ 'ਚ ਡੰਪ ਕਰ ਦਿੰਦੇ ਹੋ ਤਾਂ ਕਿ ਉਹ ਤੋਂ ਕੋਈ ਸਸਤਾ ਜਿਹਾ ਪ੍ਰੋਡਕਟ ਤਿਆਰ ਕੀਤਾ ਜਾਵੇ। ਉਹ ਜੇ ਵੇਸਟ ਤੋਂ ਕੋਈ ਪ੍ਰੋਡਕਟ ਤਿਆਰ ਕਰਨਾ ਹੋਵੇ ਤਾਂ ਉਸ ਦੇ ਕਰਕੇ ਆਪਾਂ ਨੂੰ ਪਤਾ ਕਿ ਪ੍ਰਦੂਸ਼ਣ ਤਾਂ ਹੁੰਦਾ ਹੀ ਹੈ। ਜਿਹੜੇ ਯੂਜ਼ਡ ਟਾਇਰ ਨੇ ਕਾਰਾਂ ਦੇ, ਟਰੱਕਾਂ ਦੇ, ਟਰੈਕਟਰਾਂ ਦੇ, ਉਹਦੀ ਇੱਕ ਫੈਕਟਰੀ ਲੱਗੀ ਹੋਈ ਹੈ ਜੀ ਬਠਿੰਡਾ ਦੇ ਵਿੱਚ ਤੇ ਉੱਥੇ ਉਹ ਟਾਇਰਾਂ ਨੂੰ ਜਲਾ ਕੇ ਤੇਲ ਤੇਲ ਕੱਢਿਆ ਜਾਂਦਾ ਗਾ। ਉਹਦਾ ਵਿਰੋਧ ਪਿੰਡ ਵਾਲੇ ਕਰ ਰਹੇ ਨੇ ਤੇ ਤਲਵੰਡੀ ਸਾਬੋ ਦੇ ਕਮਾਲੂ ਪਿੰਡ ਦੇ ਲੋਕ ਨੇ ਜਿਹੜੇ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਨੇ। ਇਹ ਕਮਾਲੂ ਪਿੰਡ ਦੇ ਲੋਕ ਇਹ ਕਹਿ ਰਹੇ ਨੇ ਕਿ ਇਸ ਕਰਕੇ ਸਾਡੇ ਏਰੀਏ 'ਚ ਕੈਂਸਰ ਵੀ ਫੈਲ ਰਿਹਾ ਗਾ ਤੇ ਸਾਂਸ ਵਾਲੀ ਬਿਮਾਰੀਆਂ ਵੀ ਫੈਲ ਰਹੀਆਂ ਨੇ। ਮਸਤੂਆਣਾ ਸਾਹਿਬ ਜਿਹੜਾ ਗੁਰਦੁਆਰਾ ਆਪਣਾ, ਉਹਦੇ ਜਿਹੜੇ ਪ੍ਰਮੁੱਖ ਕਾਕਾ ਸਿੰਘ ਹੈਗੇ ਆ, ਬਾਬਾ ਕਾਕਾ ਸਿੰਘ, ਉਹ ਵੀ ਖਾਸੇ ਐਕਟਿਵ ਨੇ। ਉਹ ਵੀ ਲਗਾਤਾਰ ਉੱਥੇ ਪਿੰਡ ਦੇ ਸਰਪੰਚਾਂ ਨਾਲ, ਪੰਚਾਇਤਾਂ ਨਾਲ ਮਿਲ ਕੇ ਲੋਕਾਂ ਨੂੰ ਇਕੱਠੇ ਕਰ ਰਹੇ ਨੇ। ਕਿਸਾਨ ਯੂਨੀਅਨਾਂ ਵੀ ਐਕਟਿਵ ਨੇ ਇਸ ਕੇਸ 'ਚ। ਅੱਡ ਜਿਹੜੀ ਬਠਿੰਡੇ 'ਚ ਕਿਸਾਨ ਯੂਨੀਅਨਾਂ ਨੇ ਉਹ ਵੀ ਲੋਕਾਂ ਨੂੰ ਇਕੱਠੇ ਕਰ ਰਹੇ ਨੇ ਤੇ ਲੋਕ ਆਪ ਵੀ ਬਹੁਤ ਜ਼ਿਆਦਾ ਇਹਦੇ ਤੇ ਸਰਗਰਮ ਨੇ ਤੇ ਕਹਿ ਰਹੇ ਨੇ ਕਿ ਇਹ ਫੈਕਟਰੀ ਬੰਦ ਹੋਣੀ ਚਾਹੀਦੀ। ਮੈਨੂੰ ਲੱਗਦਾ ਹੈ ਕਿ ਪੰਜਾਬ ਕੋਈ ਡੰਪ ਸਟੇਸ਼ਨ ਨਹੀਂ ਹੈ ਕਿ ਤੁਸੀਂ ਆਓਗੇ, ਯੂਜ਼ਡ ਆਈਟਮਸ ਨੂੰ ਇੱਥੇ ਭੇਜੋਗੇ, ਉਹਨਾਂ 'ਚੋਂ ਕੋਈ ਮਾੜਾ ਮੋਟਾ ਸਮਾਨ ਕੱਢਣ ਵਾਸਤੇ ਪੰਜਾਬ ਨੂੰ ਪ੍ਰਦੂਸ਼ਣ ਦੇ ਹਵਾਲੇ ਕਰ ਦਓਗੇ। ਇਹ ਵੀ ਸਵਾਲ ਹੈ ਪੰਜਾਬ 'ਚ ਕਿਸ ਕਿਸਮ ਦੀਆਂ ਫੈਕਟਰੀਆਂ ਹੋਣਗੀਆਂ। ਜਿਵੇਂ ਮੈਂ ਪਿਛਲੇ ਦਿਨੀ ਮੁਕਤਸਰ ਵਾਲੇ ਇਲਾਕੇ 'ਚ ਸੀਗਾ, ਬਰਨਾਲੇ ਵਾਲਾ ਇਲਾਕਾ ਮੈਂ ਵੇਖਿਆ, ਫਿਰੋਜ਼ਪੁਰ ਵਾਲਾ ਮੈਂ ਇਲਾਕਾ ਵੇਖਿਆ। ਉੱਥੇ ਜਿਵੇਂ ਮੁਕਤਸਰ ਵਾਲੇ ਇਲਾਕੇ 'ਚ ਮੈਂ ਦੇਖੀ ਗੱਤਾ ਫੈਕਟਰੀ ਦੇਖੀ। ਉਹ ਗੱਤਾ ਫੈਕਟਰੀ ਵਾਲੇ ਨੇ ਉੱਥੇ ਤਕਰੀਬਨ 5,000 ਦੇ ਨੇੜੇ ਤੇੜੇ ਕਿਸਾਨਾਂ ਤੋਂ ਜ਼ਮੀਨਾਂ ਲੈ ਰੱਖੀਆਂ ਨੇ, ਆਪਾਂ ਕਹੀਏ ਕਿ ਠੇਕੇ ਤੇ ਉਹ ਜ਼ਮੀਨਾਂ ਦੇ ਵਿੱਚ ਉਹ ਸਫੈਦੇ ਲਾ ਕੇ ਉਹਨਾਂ ਸਫੈਦਿਆਂ ਦੇ ਵਿੱਚ ਜਿਹੜੇ ਗੱਤਾ ਫੈਕਟਰੀ ਦਾ ਗੰਦਾ ਪਾਣੀ ਉਹ ਛੱਡ ਰਿਹਾ ਗਾ। ਉਹ ਤੋਂ ਤਾਂ ਜਿਹੜਾ ਗਰਾਊਂਡ ਵਾਟਰ ਹੈ ਉਹ ਗੰਦਾ ਹੋਊਗਾ, ਉਹ ਵੀ ਕੈਂਸਰ ਬੈਲਟ ਬਣੂਗੀ। ਤੇ ਮੈਂ ਪੰਜਾਬ ਦੇ ਕਈ ਇੱਦਾਂ ਦੇ ਪਿੰਡਾਂ 'ਚ ਵੀ ਗਿਆ ਹੈਗਾ ਪਿਛਲੇ ਇੱਕ ਹਫ਼ਤੇ 'ਚ, ਜਿੱਥੇ ਮਤਲਬ ਮੈਨੂੰ ਮੇਰਾ ਦੋਸਤ ਹੈ ਪੰਜਾਬ ਯੂਨੀਵਰਸਿਟੀ 'ਚ ਮੇਰੇ ਨਾਲ ਪੜ੍ਹਿਆ ਸੀਗਾ ਕਿਸੇ ਟਾਈਮ। ਉਹਦੀ ਮਾਤਾ ਨੂੰ ਵੀ ਕੈਂਸਰ ਸੀਗਾ ਲੀਵਰ ਦਾ, ਉਹਦੇ ਚਾਚੀ ਨੂੰ ਵੀ ਕੈਂਸਰ ਸੀਗਾ, ਉਹਦੇ ਜਿਹੜੇ ਗਾਂਹ ਪੜੋਸੀ ਸੀਗੇ ਉਹਨਾਂ 'ਚ 3-4 ਜਣਿਆਂ ਨੂੰ ਕੈਂਸਰ ਸੀਗਾ। ਤਾਂ ਉਹ ਕਹਿ ਰਿਹਾ ਸੀਗਾ ਕਿ ਯਾਰ ਸਾਡਾ ਕੀ ਦੋਸ਼ ਹੈ? ਇਹ ਫੈਕਟਰੀ ਵਾਲਿਆਂ ਨੇ ਗੰਦੇ ਪਾਣੀ ਛੱਡ ਛੱਡ ਕੇ ਸਾਡੇ ਮਾਪਿਓ ਨੂੰ ਕੈਂਸਰ ਵੱਲ ਕਰਤਾ। ਹੁਣ ਇਹਨਾਂ ਦੀ ਅਸੀਂ ਮਤਲਬ ਸਾਡਾ ਸਾਰਾ ਹੀ ਦਿਮਾਗ ਇਸ ਤੇ ਲੱਗਿਆ ਰਹਿੰਦਾ ਗਾ, ਸੇਵਾ ਪਾਣੀ ਤੇ ਲੱਗਿਆ ਰਹਿੰਦਾ ਗਾ। ਤੇ ਇਹ ਤਾਂ ਗੱਲ ਹੈਗੀ ਆ, ਮਤਲਬ ਪਿੰਡ ਵਾਲੇ ਜਿਹੜਾ ਮੈਨੂੰ ਲੱਗਦਾ ਗਾ ਕਿ ਪ੍ਰਦੂਸ਼ਣ ਦੇ ਉਲਟ ਧਰਨਾ ਲਾਈ ਬੈਠੇ ਨੇ, ਜੈਨੂਅਨ ਧਰਨਾ ਗਾ। ਤੇ ਪੰਜਾਬ ਨੂੰ ਡੰਪ ਸਟੇਸ਼ਨ ਬਣਨ ਤੋਂ ਬਚਾਉਣ ਦੀ ਲੋੜ ਹੈ। ਉਧਰ ਜਿਹੜਾ ਭਾਰਤ ਪਾਕ ਦਾ ਕਨਫਲਿਕਟ ਹੈ, ਇਹਦੇ ਵਿਚਾਲੇ ਪੰਜਾਬੀ ਤੇ ਪੰਜਾਬੀਅਤ ਦੋਵੇਂ ਪਿਸ ਰਹੇ ਨੇ। ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਇਹ ਤਾਂ ਬਲੌਗਿੰਗ ਜਿਹੜੇ ਕਰਦੇ ਨੇ ਇਹ ਤਾਂ ਚਲੋ ਉਧਰਲਾ ਇੱਧਰਲਾ ਕਲਚਰ ਦਿਖਾਉਂਦੇ ਨੇ, ਸਿਮਿਲੈਰਿਟੀਜ਼ ਦਿਖਾਉਂਦੇ ਨੇ, ਵਖਰੇਵੇਂ ਦਿਖਾਉਂਦੇ ਨੇ, ਪਰ ਪੰਜਾਬੀਅਤ ਵਾਲਾ ਐਂਗਲ ਕਿਵੇਂ ਦੇਖਦੇ ਹੋ ਤੁਸੀਂ ਜੀ? ਮੈਂ ਇਹ ਖਬਰ ਇਸ ਕਰਕੇ ਲਈ ਹੈ, ਉੱਦਾਂ ਕੋਈ ਖਬਰ ਨਹੀਂ ਸੀ, ਪਰ ਖਬਰ ਇਸ ਕਰਕੇ ਲਈ ਕਿ ਮੈਂ ਉੱਧਰਲੇ ਜਿਹੜੇ ਕਲਾਕਾਰ ਸੀਗੇ ਪੰਜਾਬੀ ਫਿਲਮ ਇੰਡਸਟਰੀ ਦੇ, ਉਹਨਾਂ ਦੀਆਂ ਵੀ ਮੈਂ ਬਾਈਟਸ ਵਗੈਰਾ ਦੇਖ ਰਿਹਾ ਸੀਗਾ। ਇੱਧਰਲੇ ਜਿਹੜੇ ਕਲਾਕਾਰ ਸੀਗੇ ਉਹ ਜਿਹੜੇ ਥਾਪੀਆਂ ਮਾਰ ਰਹੇ ਸੀ ਉਹ ਵੀ ਮੈਂ ਦੇਖ ਰਿਹਾ ਸੀਗਾ। ਈਵਨ ਮੈਂ ਤਾਂ ਜਿਹੜੇ ਟੈਣੇ ਵਰਗੇ ਕੁਝ ਪੱਤਰਕਾਰ ਸੀਗੇ ਉਹਨਾਂ ਦਾ ਵੀ ਸੁਣ ਰਿਹਾ ਸੀ, ਉਹ ਵੀ ਪੂਰਾ ਨੈਸ਼ਨਲਿਸਟ ਹੋ ਕੇ ਪਾਕ ਤੇ ਚੜ੍ਹਾਈ ਕਰੀ ਬੈਠੇ ਸੀਗੇ। ਤੇ ਉੱਧਰ ਜਿਹੜਾ ਉਹ ਕਾਮੇਡੀਅਨ ਇਫਤਿਆਰ ਠਾਕਰ, ਉਹ ਲੱਗਿਆ ਹੋਇਆ ਗਾ। ਇੱਧਰ ਇਹ ਟਹਿਣੇ ਹੋ ਰਹੀ ਤੇ ਹੋਰ ਜਿਹੜੇ 2-3 ਫਿਲਮ ਮੇਕਰ ਨੇ, ਰਾਕੇਸ਼ ਧਵਨ ਵਰਗੇ, ਉਹ ਵੀ ਲੱਗੇ ਹੋਏ ਨੇ ਇੱਕ ਦੂਜੇ ਨੂੰ ਗਾਲਾਂ ਕੱਢਣ ਵਾਸਤੇ। ਮਤਲਬ ਬਹੁਤ ਅਜੀਬ ਲੱਗਿਆ, ਉਹਨਾਂ ਦੀ ਲੈਂਗੁਏਜ ਕਿੰਨੀ ਮਾੜੀ ਹੈ।
ਮਤਲਬ ਉਹ ਇੰਨੇ ਨੈਸ਼ਨਲਿਸਟ ਹੋ ਰੱਖੇ ਨੇ, ਇੰਡੀਆ ਪਾਕ, ਇੰਡੀਆ ਪਾਕ, ਇੰਡੀਆ ਪਾਕ, ਇਹ ਲੱਗੇ ਹੋਏ ਨੇ। ਇਹਦੇ 'ਚ ਪੰਜਾਬੀਅਤ ਕਿੱਥੇ ਹੈ? ਪੰਜਾਬ ਕਿੱਥੇ ਹੈ? ਤੁਹਾਡੇ ਅਲਟਰਾ ਨੈਸ਼ਨਲਿਜ਼ਮ ਨਾਲ ਪੰਜਾਬੀਅਤ ਦਾ ਜਿੰਨਾ ਨੁਕਸਾਨ ਹੋ ਰਿਹਾ ਉਹਦਾ ਕੌਣ ਉਹ ਕਰੂਗਾ? ਮਤਲਬ ਤੁਸੀਂ ਫਿਲਮਾਂ 'ਚ ਕੰਮ ਕਰਨਾ ਹੈਗਾ, ਨਹੀਂ ਕਰਨਾ ਹੈਗਾ, ਉੱਦਾਂ ਤੱਕ ਇਹਨਾਂ ਨੂੰ ਫਿਲਮਾਂ ਹੀ ਨਹੀਂ ਮਿਲਣੀਆਂ ਚਾਹੀਦੀਆਂ, ਦੋਵੇਂ ਪਾਸੇ ਦੇ ਜਿਹੜੇ ਇਸ ਕਿਸਮ ਦੀ ਬਕਵਾਸ ਕਰ ਰਹੇ ਨੇ। ਇਹਦਾ ਪੰਜਾਬੀਅਤ ਹੁਣ ਪਤਾ ਲੱਗ ਰਿਹਾ ਹੈ, ਪੰਜਾਬੀਅਤ ਦੇ ਅਸਲੀ ਦੁਸ਼ਮਣ ਨੇ। ਇਹਨਾਂ ਦੀ ਸੋਚ ਇੰਨੀ ਛੋਟੀ ਹੈਗੀ ਆ। ਤੁਸੀਂ ਜੇ ਹਮਲੇ ਕਰਨੇ ਨੇ, ਗੱਲਾਂ ਬਾਤਾਂ, ਉਹ ਤਾਂ ਗੱਲਾਂ ਦੇ ਸ਼ੇਰ ਨੇ, ਗੱਲਾਂ ਤੋਂ ਹਮਲੇ ਕਰਦੇ ਨੇ। ਜੇ ਗੱਲਾਂ ਤੋਂ ਵੀ ਇਹਨਾਂ ਨੇ ਹਮਲੇ ਕਰਨੇ ਨੇ ਤੇ ਇੱਕ ਦੂਜੇ ਦੇ ਜਿਹੜੇ ਮੁਲਕ ਦੇ ਜਿਹੜੇ ਨਿਜ਼ਾਮ ਨੇ ਉਹਨਾਂ ਤੇ ਹਮਲਾ ਕਰੇ ਚੱਲੋ। ਤੁਸੀਂ ਆਪਣੇ ਪ੍ਰਧਾਨ ਮੰਤਰੀ ਨੂੰ ਖਰੀ ਖੋਟੀ ਸੁਣਾਈ ਚੱਲੋ, ਇੱਧਰਲੇ ਪ੍ਰਧਾਨ ਮੰਤਰੀ ਨੂੰ ਖਰੀ ਖੋਟੀਆਂ ਸੁਣਾਈ ਚੱਲਣ। ਮਤਲਬ ਜਿਹੜੇ ਲੋਕਾਂ ਦਾ ਇਸ ਟਾਈਮ ਦੇ ਰੋਲ ਹੋਣਾ ਚਾਹੀਦਾ ਸੀਗਾ ਕਿ ਉਹ ਪੀਸ ਦੀ ਗੱਲ ਕਰਨਗੇ, ਸਾਂਝੀਵਾਲਤਾ ਦੀ ਗੱਲ ਕਰਨਗੇ, ਉਹ ਇੱਕ ਦੂਜੇ ਨੂੰ ਮਤਲਬ ਥਾਪੀਆਂ ਮਾਰ ਰਹੇ ਨੇ। ਇਹ ਅਜੀਬ ਹੈ ਗੁਰਪ੍ਰੀਤ। ਮਤਲਬ ਇਹ ਇਸ ਕਰਕੇ ਮੈਨੂੰ ਤਾਂ ਬੜਾ ਅਜੀਬ ਲੱਗਿਆ, ਇਸੇ ਕਰਕੇ ਮੈਂ ਖਬਰ ਲਈ ਹੈ। ਜੀ ਜੀ ਮੈਨੂੰ ਤਾਂ ਇਹ ਲੱਗਦਾਗਾ ਕਿ ਪੰਜਾਬੀ ਜਿਹੜੇ ਕਲਾਕਾਰ ਨੇ, ਚਾਹੇ ਇੱਧਰਲੇ ਹੋਣ ਚਾਹੇ ਉੱਧਰਲੇ ਹੋਣ, ਉਹਨਾਂ ਦਾ ਤਾਂ ਇਸ ਟਾਈਮ ਆਪਾਂ ਨੂੰ ਪਤਾ ਹੈ ਕਿ ਰੋਲ ਹੋਣਾ ਚਾਹੀਦਾ ਇੱਕ, ਕਿ ਉਹ ਸਾਂਝੀਵਾਲਤਾ ਦੀ ਗੱਲ ਕਰਨ। ਪਰ ਇਹਨਾਂ ਦੀ ਮੈਨੂੰ ਲੱਗਦਾ ਕਿ ਸੋਚ ਹੀ ਨਹੀਂ ਹੈ ਉਨੀ। ਜੀ ਇਹ ਅਲਟਰਾ ਨੈਸ਼ਨਲਿਜ਼ਮ ਦੇ ਟਰੈਪ 'ਚ ਆਏ ਹੋਏ ਨੇ ਤੇ ਇਸ ਕਰਕੇ ਪੰਜਾਬੀਅਤ ਦਾ ਨੁਕਸਾਨ ਕਰ ਰਹੇ ਨੇ ਦੋਵੇਂ ਪਾਸੇ। ਤੇ ਇਹ ਥੋੜਾ ਅਜੀਬ ਹੈ। ਇਹ ਟਹਿਣੇ ਵਰਗੇ ਪੱਤਰਕਾਰ, ਮੈਂ ਤਾਂ ਇਹਨਾਂ ਨੂੰ ਸਾਫ਼ ਕਹਿਣਾ ਚਾਹਾਂਗਾ ਕਿ ਇਹਨਾਂ ਨੂੰ ਵੀ ਕੋਈ ਅਕਲ ਉਕਲ ਹੈ ਨਹੀਂ, ਇਹ ਚੁਗਲੀਆਂ ਹੀ ਕਰਦੇ ਨੇ। ਸਿੱਧੂ ਮੂਸੇਵਾਲਾ ਨੇ ਠੀਕ ਲਿਖਿਆ ਸੀ ਇਹਨਾਂ ਬਾਰੇ, ਜੀ ਉਹ ਚੁਗਲੀਆਂ ਤੇ ਹੋਏ ਖੜੇ ਨੇ। ਮਤਲਬ ਤੁਸੀਂ ਪੱਤਰਕਾਰ ਹੋ, ਇੱਕ ਵਧੀਆ ਐਨਾਲਿਸਿਸ ਕਰੋ, ਤੁਸੀਂ ਦੱਸੋ ਲੋਕਾਂ ਨੂੰ ਕਿ ਯਾਰ ਅਲਟਰਾ ਨੈਸ਼ਨਲਿਜ਼ਮ 'ਚ ਕੁਛ ਨਹੀਂ ਰੱਖਿਆ ਹੈਗਾ। ਇਹਦੇ ਕਰਕੇ ਜਿਹੜਾ ਸਾਡਾ ਆਪਣਾ ਜਿਹੜਾ ਆਪਣਾ ਕਲਚਰ ਹੈ, ਆਪਣਾ ਜਿਹੜਾ ਆਪਾਂ ਕਹੀਏ ਕਿ ਆਪਣੀ ਜਿਹੜੀਆਂ ਚੀਜ਼ਾਂ ਨੇ, ਆਪਣੀ ਜਿਹੜੀ ਪੰਜਾਬੀਅਤ ਉਹਦਾ ਨੁਕਸਾਨ ਹੋ ਰਿਹਾ ਹੈਗਾ। ਉਹ ਗੱਲ ਕਰਨ ਦੀ ਬਜਾਏ ਇੱਕ ਦੂਜੇ ਨੂੰ ਥਾਪੀਆਂ ਮਾਰੀ ਜਾਂਦੇ ਨੇ। ਬੜੀ ਅਜੀਬ ਲੱਗ ਰਹੀ ਹੈ। ਪੱਤਰਕਾਰਾਂ ਦੀ ਲੈਂਗੁਏਜ ਹੀ ਬਹੁਤ ਪ੍ਰੋਬਲਮੈਟਿਕ ਹੈ। ਉਹ ਕਿਵੇਂ ਇੱਕ ਦੂਜੇ ਨੂੰ ਭੜਕਾ ਰਹੇ ਨੇ। ਇਹ ਮੈਨੂੰ ਲੱਗਦਾ ਗਾ ਕਿ ਥੋੜਾ ਅਜੀਬ ਹੈ, ਇਹ ਰੁਕਣਾ ਚਾਹੀਦਾ। ਤੇ ਇੱਕ ਯਾਰ ਇੱਕ ਗੱਲ ਦੱਸੋ ਗੁਰਪ੍ਰੀਤ, ਮੈਂ ਤਾਂ ਤੁਹਾਨੂੰ ਪੁੱਛਣਾ ਚਾਹਾਂਗਾ, ਜੀ ਇੱਧਰ ਵੀ ਹੀਰ ਗਾਈ ਜਾਂਦੀ ਹੈ, ਉੱਧਰ ਵੀ ਹੀਰ ਗਾਈ ਜਾਂਦੀ ਹੈ, ਇੱਧਰ ਵੀ ਮਿਰਜ਼ਾ ਗਾਇਆ ਜਾਂਦਾ ਗਾ, ਉੱਧਰ ਵੀ ਮਿਰਜ਼ਾ ਗਾਇਆ ਜਾਂਦਾ ਗਾ, ਠੀਕ ਹੈ। ਦੋਵੇਂ ਆਪਾਂ ਨੂੰ ਪਤਾ ਕਿ ਕਮਰਸ਼ੀਅਲ ਪਿਛਲੇ 50 ਸਾਲ 'ਚ ਕਿੰਨੇ ਜ਼ਿਆਦਾ ਕਮਰਸ਼ੀਅਲ ਸੌਂਗਸ ਹੀਰ ਰਾਂਝਾ ਮਿਰਜ਼ਾ ਸਾਹਿਬਾ 'ਤੇ ਆਏ ਨੇ। ਇੱਧਰਲਿਆਂ ਨੇ ਵੀ ਪੈਸਾ ਕਮਾਇਆ, ਉੱਧਰਲਿਆਂ ਨੇ ਵੀ ਪੈਸਾ ਕਮਾਇਆ, ਠੀਕ ਹੈ। ਤੇ ਕੀ ਮਤਲਬ ਹੀਰ ਰਾਂਝਾ ਨੂੰ, ਮਿਰਜ਼ਾ ਸਾਹਿਬਾ ਨੂੰ, ਮੈਂ ਜਸਟ ਇਹਨਾਂ ਦੋਵਾਂ ਦਾ ਐਗਜ਼ਾਮਪਲ ਇਸ ਕਰਕੇ ਦੇ ਰਿਹਾ ਗਾ ਕਿਉਂਕਿ ਪੰਜਾਬੀਆਂ ਨੂੰ ਇਸ ਬਾਰੇ ਪਤਾ ਹੈ ਸਾਰਾ। ਹੀਰ ਰਾਂਝਾ ਕਈ ਵਾਰ ਸੁਣਿਆ ਹੋਊਗਾ, ਮਿਰਜ਼ਾ ਸਾਹਿਬਾ ਵੀ ਦਾ ਕਿੱਸਾ ਵੀ ਸੁਣਿਆ ਹੋਊਗਾ। ਕਿ ਮਿਰਜ਼ਾ ਸਾਹਿਬਾ ਨੂੰ, ਹੀਰ ਰਾਂਝਾ ਨੂੰ, ਇਹਨਾਂ ਦੀ ਜਿਹੜੀ ਪੋਲੀਟੀਕਲ ਬਾਊਂਡਰੀਜ਼ ਨੇ, ਜਿਹੜਾ ਇੰਡੀਆ ਪਾਕ ਦੀ ਬਾਊਂਡਰੀ ਹੱਦਾਂ ਨੇ, ਸਰਹੱਦਾਂ ਨੇ, ਉਹ ਰੋਕ ਸਕਦੀਆਂ ਨੇ ਇੱਕ ਦੂਜੇ। ਮੈਂ ਤਾਂ ਬਹੁਤ ਸਾਰੇ ਪਾਕਿਸਤਾਨ ਕਲਾਕਾਰਾਂ ਦੇ ਮੂੰਹੋਂ ਹੀਰ ਸੁਣੀ ਹੈ। ਇਹ ਰੋਕ ਸਕਦੀਆਂ ਨੇ। ਕਲਚਰਲ ਐਕਸਚੇਂਜ ਨੂੰ ਕਿਵੇਂ ਰੋਕ ਲੈਣਗੀਆਂ ਇਹ ਜੀ ਜੀ ਸਰਹੱਦਾਂ? ਇਹ ਅਲਟਰਾ ਨੈਸ਼ਨਲਿਜ਼ਮ ਕਿਵੇਂ ਰੋਕ ਲਊਗਾ? ਜਿਹੜੇ ਆਪਾਂ ਕਈ ਵਾਰ ਪਾਕਿਸਤਾਨ ਦੇ ਲੋਕਾਂ ਦੀਆਂ ਕਹਾਵਤਾਂ ਵੀ ਸੁਣਦੇ ਨੇ, ਦੇਸੀ ਉਹਨਾਂ ਦਾ ਰਹਿਣ ਸਹਿਣ ਦੇਖਦੇ ਹੈਗੇ ਆ, ਉਹਨਾਂ ਦੀ ਆਪਾਂ ਆਲਮ ਲੋਹਾਰ ਤੋਂ ਲੈ ਕੇ ਆਰਿਫ ਲੋਹਾਰ, ਕਿੰਨੇ ਮੈਂ ਆਰਟਿਸਟ ਦੱਸ ਸਕਦਾ ਗਾ ਜਿਨ੍ਹਾਂ ਦੇ ਆਪਾਂ ਗਾਣੇ ਸੁਣਦੇ ਹੋਏ ਵੱਡੇ ਹੋਏ ਆ। ਪੰਜਾਬੀਅਤ ਦੀ ਕਈ ਖੂਬਸੂਰਤ ਫਿਲਮਾਂ ਆਪਾਂ ਨੂੰ ਪਤਾ ਹੈ ਕਿ ਉੱਧਰਲੇ ਪੰਜਾਬ 'ਚ ਬਣੀਆਂ ਨੇ, ਕਈ ਖੂਬਸੂਰਤ ਫਿਲਮਾਂ ਇੱਧਰਲੇ ਪੰਜਾਬ ਨੇ ਦਿੱਤੀਆਂ ਨੇ ਤੇ ਦੇਖੀ ਜੀ ਦੋਵੇਂ ਪੰਜਾਬ ਵਾਲਿਆਂ ਨੇ। ਫਿਰ ਇਹ ਦੱਸੋ, ਫਿਰ ਇਹ ਮਤਲਬ ਹੁਣ ਥਾਪੀਆਂ ਮਾਰਨ ਨਾਲ ਕੀ ਹੋਊਗਾ? ਅਸੀਂ ਉੱਧਰਲੇ, ਹੁਣ ਮੈਂ ਤਾਂ ਰੀਸੈਂਟਲੀ ਜਿਹੜੀਆਂ 2 ਪੰਜਾਬੀ ਫਿਲਮਾਂ ਦੇਖੀਆਂ ਨੇ, ਉਹ ਤਾਂ ਉੱਧਰਲੇ ਪੰਜਾਬ ਦੀਆਂ ਸੀ। ਮੈਂ ਰੀਸੈਂਟਲੀ ਦ ਲੈਜੈਂਡਸ ਆਫ ਮੋਲਾ ਜੱਟ ਵੇਖੀ ਸੀਗੀ, ਜੀ ਫਵਾਦ ਖਾਨ ਹੋਰਾਂ ਦੀ। ਉਹ ਤਾਂ ਉੱਧਰਲੇ ਪੰਜਾਬ ਵਾਲਿਆਂ ਨੇ ਬਣਾ ਰੱਖੀ ਹੈ। ਉਹ ਵੀ ਆਪਣੇ ਜਿਹੜੇ ਅਮਰਿੰਦਰ ਗਿੱਲ ਵਰਗੇ ਆ, ਹੋਰ ਜਿਹੜੇ ਲੋਕ ਸਿਨੇਮਾ ਬਣਾਈ ਜਾਂਦੇ ਨੇ, ਉਹਨਾਂ ਦਾ ਦਲਜੀਤ ਦਾ ਸਿਨੇਮਾ ਹੋ ਗਿਆ, ਜਿਵੇਂ ਪੰਜਾਬ 1984 ਵਗੈਰਾ, ਜਾਂ ਅਮਰਿੰਦਰ ਗਿੱਲ ਦੀ ਵੀ ਬਹੁਤ ਸਾਰੇ ਨੇ ਫਿਲਮਾਂ ਨੇ ਜਿਹੜੀਆਂ ਚੰਗੀਆਂ ਨੇ, ਉਹਨਾਂ ਨੂੰ ਉੱਧਰਲੇ ਦੇਖ ਰਹੇ ਨੇ, ਉੱਧਰਲੇ ਪੰਜਾਬ ਵਾਲੇ ਦੇਖੀ ਜਾਂਦੇ ਨੇ। ਸਿੱਧੂ ਮੂਸੇਵਾਲਾ ਨੂੰ ਜਿੰਨਾ ਇੱਥੇ ਰਿਸਪੈਕਟ ਮਿਲਦੀ ਹੈਗੀ ਆ, ਉਨੀ ਉੱਥੇ ਵੀ ਰਿਸਪੈਕਟ ਮਿਲਦੀ ਹੈਗੀ, ਆਪਾਂ ਨੂੰ ਪਤਾ ਹੈ। ਫਿਰ ਮਤਲਬ ਇਹ ਥਾਪੀਆਂ ਮਾਰਨ ਵਾਲੇ, ਇਹਨਾਂ ਦਾ ਮਤਲਬ ਸ਼ਾਇਦ ਮੈਨੂੰ ਲੱਗਦਾ ਹੈਗਾ ਕਿ ਸਮਝ ਨਹੀਂ ਰਹੇ ਕਿ ਇੱਧਰਲੇ ਪੰਜਾਬ ਵਾਲੇ ਤੇ ਉੱਧਰਲੇ ਪੰਜਾਬ ਵਾਲੇ ਪੰਜਾਬੀਅਤ ਦੇ ਮਸਲੇ ਤੇ ਕਿੰਨੇ ਮਤਲਬ ਸੀਰੀਅਸ ਨੇ, ਠੀਕ ਹੈ। ਇਹਨਾਂ ਨੂੰ ਪਤਾ ਤਾਂ ਲੱਗੂਗਾ, ਇਹਨਾਂ ਨੂੰ ਲੋਕ ਹੁਣ ਅੱਗੇ ਰਿਸਪੌਂਡ ਨਹੀਂ ਕਰਨਗੇ ਜਿਹੜੇ ਇੱਕ ਦੂਜੇ ਨੂੰ ਥਾਪੀਆਂ ਮਾਰੇ ਜਾਂਦੇ ਨੇ। ਜੀ
ਇਹ ਕਾਊਂਟਰ ਅਟੈਕ ਇਸ ਦਾ ਆਉਣਾ ਚਾਹੀਦਾ ਹੈ ਕਿ ਇਸ ਤੇ ਕਾਊਂਟਰ ਜਵਾਬ ਦੇਣ ਵਾਲੇ ਵੀ 4-5 ਉੱਠਣੇ ਚਾਹੀਦੇ ਨੇ, ਜਿੱਦਾਂ ਹੁਣ ਤੁਸੀਂ ਇਸ ਤੇ ਗੱਲ ਰੱਖੀ ਹੈ। ਜਿਹੜੇ ਵੀ ਖੁਦ ਨੂੰ ਪੰਜਾਬੀ ਭਾਸ਼ਾ ਦਾ ਧੁਰਾ ਮੰਨਦੇ ਨੇ, ਹੁਣ ਉਹੀ ਇਸ ਦੀਆਂ ਜੜ੍ਹਾਂ 'ਚ ਬੈਠ ਰਹੇ ਨੇ ਇੱਕ ਕੌਮੀਅਤ ਦੇ। ਇਹ ਸਾਰੀਆਂ ਚੀਜ਼ਾਂ ਤੇ ਗੱਲ ਜ਼ਰੂਰ ਹੋਣੀ ਚਾਹੀਦੀ ਹੈ। ਖਬਰਾਂ ਹੋਰ ਵੀ ਸਨ, ਪਰ ਇੱਥੇ ਆਪਾਂ ਹੁਣ ਖਬਰਾਂ ਛੱਡ ਲੈਂਦੇ ਹਾਂ ਕਿਉਂਕਿ ਪ੍ਰੋਗਰਾਮ ਦਾ ਸਮਾਂ ਇਜਾਜ਼ਤ ਨਹੀਂ ਦਿੰਦਾ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਧੰਨਵਾਦ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।